ਜਦੋਂ ਪਾਕਿਸਤਾਨ ਯਾਤਰਾ 'ਤੇ ਗਏ ਸਾਨੂੰ ਉੱਥੇ ਲੋਕਾਂ ਨੇ ਜਿਹੜੇ ਆਮ ਲੋਕ ਸੀ ਉਹਨਾਂ ਨੇ ਬਹੁਤ ਪਿਆਰ ਨਾਲ ਮਿਲੇ ਸੀ ਹੈ ਨਾ। ਉੱਥੇ ਨਾ ਹਵੇਲੀਆਂ ਸੀਗੀਆਂ ਮਗਰ ਉਹ ਦਿਖਾਉਣ ਲੈ ਗਏ ਸਾਨੂੰ ਉਹ ਯੂਨੀਵਰਸਿਟੀ ਵਾਲੇ ਬੰਦੇ। ਅਤੇ ਉੱਥੇ ਜਿਹੜੇ ਬੰਦੇ ਰਹਿੰਦੇ ਸੀ ਨਾ ਬੁੜੇ ਆ ਗਏ ਦੋ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਹਵੇਲੀਆਂ ਬਾਰੇ। ਉਹ ਸਾਨੂੰ ਪ੍ਰੋਫੈਸਰਾਂ ਨੇ ਨਹੀਂ ਤਾਂ ਦੱਸਿਆ, ਉਹਨਾਂ ਨੇ ਦੱਸਿਆ ਵੀ ਕੌਣ ਸੀ ਰਹਿੰਦਾ ਇੱਥੇ, ਕਿਵੇਂ ਸੀ। ਧੰਨਾ ਸਿੰਘ ਸੀ, ਇੱਕ ਫਤਿਹ ਸਿੰਘ ਸੀ, ਸਰਦਾਰ ਸੀਗੇ, ਉਹ ਐਂ ਰਹਿੰਦੇ ਸੀ, ਉਹਨਾਂ ਦੀ ਇੰਨੀ ਇੱਜ਼ਤ ਸੀ ਹੈ ਨਾ। ਅਤੇ ਉਹ ਗੱਲਾਂ ਕਰਦੇ ਰਹੇ। ਮੈਨੂੰ ਉੱਥੇ ਇਹ ਅਨੁਭਵ ਹੋਇਆ ਵੀ ਸਿੱਖਾਂ ਦਾ ਕਿਰਦਾਰ ਬਹੁਤ ਵਧੀਆ ਸੀ ਉਸ ਸਮੇਂ। ਸਾਡੇ ਕਿਰਦਾਰ 'ਚ ਗਿਰਾਵਟ ਆ ਗਈ ਪਿਛਲੇ 50 60 70 ਸਾਲ 'ਚ ਸਾਰਿਆਂ 'ਚ ਹੀ ਆਪਣੇ। ਅਤੇ ਉਹ ਗਿਰਾਵਟ ਹਜੇ ਉਹਨਾਂ ਲੋਕਾਂ ਨੇ ਦੇਖੀ ਨਹੀਂ ਹੈ। ਮੈਨੂੰ ਇਹ ਮਹਿਸੂਸ ਹੋਇਆ ਉੱਥੇ ਜਿਹੜਾ ਉੱਥੇ ਦਾ ਆਮ ਬੰਦਾ ਨਾ, ਉਹਨਾਂ ਨੂੰ ਹਜੇ ਵੀ ਇਹੀ ਲੱਗਦਾ ਵੀ ਜਿਹੜੇ ਸਿੱਖ ਸਰਦਾਰ ਸੀ ਉਹ ਇਹੋ ਜਿਹੇ ਹੀ ਹੁੰਦੇ ਸੀ। ਹਜੇ ਉਹ ਭਾਈ ਨੇ ਆਪਾਂ ਨੂੰ ਗੱਲ ਸੁਣਾਈ ਸੀ ਕਾਫੀ ਸਾਲ ਪਹਿਲਾਂ, ਮੈਨੂੰ ਜਿੱਥੋਂ ਯਾਦ ਹੋਏ। ਉਹ ਕਹਿੰਦੇ ਜਦੋਂ ਮੈਂ ਪਹਿਲਾਂ ਅਸੀਂ ਇੰਸ਼ੋਰੈਂਸ ਕਰਦੇ ਹੁੰਦੇ ਸੀ, ਅਸੀਂ ਦਿਨ 'ਚ 3-4 ਐਪਲੀਕੇਸ਼ਨਾਂ ਭਰਦੇ ਹੁੰਦੇ ਸੀ। ਫਿਰ ਕੰਪਿਊਟਰ ਆਏ, ਕਹਿੰਦਾ ਜਿਹੜਾ ਸਾਨੂੰ ਬੰਦਾ ਕੰਪਿਊਟਰ ਵੇਚ ਕੇ ਉਹ ਕਹਿੰਦਾ ਵੀ ਇਹ ਤਾਂ ਕੰਮ ਹੀ ਕੋਈ ਨਹੀਂ, ਤੁਸੀਂ ਕੰਪਿਊਟਰ ਲਓ, ਤੁਸੀਂ ਅੱਧੇ ਘੰਟੇ 'ਚ ਵਿਹਲੇ ਮਗਰੋਂ ਆਰਾਮ ਨਾਲ ਬੈਠੇ ਗੱਪਾਂ ਛੱਪਾਂ ਮਾਰਿਓ। ਕਹਿੰਦੇ ਅਸੀਂ ਪਹਿਲਾਂ 3 ਭਰਦੇ ਹੋਏ ਫਿਰ 30 ਭਰਨੀਆਂ ਸ਼ੁਰੂ ਕਰਤੀਆਂ, ਵਿਹਲੇ ਥੋੜ੍ਹੀ ਹੋਏ, ਕੰਮ ਵਧਾ ਲਿਆ। ਇਕੱਲੇ ਰਹਿਣਾ ਅਤੇ ਆਪਣੇ ਖਿਆਲਾਂ ਦੇ ਨਾਲ ਇਕੱਲੇ ਰਹਿਣਾ, ਤੁਸੀਂ ਉਦੋਂ ਹੀ ਜਿਹੜਾ ਕੁਛ ਨਾ ਕੁਛ ਜਿਹੜਾ ਇੱਕ ਮੈਂਟਲ ਬਲੋਕ ਤੁਹਾਡੇ ਲੱਗਾ ਹੁੰਦਾ ਤੋੜਨ 'ਚ ਉਦੋਂ ਹੀ ਕਾਮਯਾਬ ਹੋ ਸਕਦੇ ਆ। ਨੈਲਸਨ ਮੰਡੇਲਾ ਦੀ ਜਿਹੜੀ ਉਹ ਬਾਇਓਗ੍ਰਾਫੀ 'ਚ ਉਹ ਇੱਕ ਜਗ੍ਹਾ ਲਿਖਦੇ ਆ ਵੀ ਜਦੋਂ ਮੈਂ ਜੇਲ੍ਹ 'ਚ ਅੰਦਰ ਚਲਾ ਗਿਆ, ਉਹ ਕਹਿੰਦਾ ਜੇਲ੍ਹ 'ਚ ਅੰਦਰ ਰਿਹਾ ਵੀ ਇੰਨਾ ਸਮਾਂ ਖਰਾਬ ਹੋ ਗਿਆ, ਮਤਲਬ ਇਹ ਮੇਰੇ ਦੀ ਖੁਸ਼ੀ ਸੀਗਾ ਇੱਕ ਜਗ੍ਹਾ ਆ ਕੇ ਹੈ ਨਾ। ਉਹ 'ਤੇ ਮਤਲਬ ਬਾਇਓਗ੍ਰਾਫੀ ਜਾਂ ਉਹਨਾਂ ਕਿਸੇ ਇੰਟਰਵਿਊ 'ਚ ਕਿਹਾ ਸੀ, ਉਹ ਕਹਿੰਦੇ ਮੇਰੇ ਕੋਲ ਟਾਈਮ ਬਹੁਤ ਸੀਗਾ ਸੋਚਣ। ਜੇਲ੍ਹ 'ਚ ਬੈਠਾ ਬੰਦਾ ਕਰ ਲਓ, ਠੀਕ ਹੈ ਨਾ, ਉਹ ਹੈ ਨਹੀਂ ਆਪਣੇ ਕੋਲ। ਜੇਲ੍ਹ 'ਚ ਜਾਣਾ ਬਹੁਤ, ਜਿਵੇਂ ਹੁਣ ਆਪਾਂ ਪਰ ਦੂਜੀ ਜੇਲ੍ਹ 'ਚ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਅਰਸ਼ਦੀਪ ਸਿੰਘ। ਗੱਲਬਾਤ ਜਿਹੜੀ ਆਪਾਂ ਕਰ ਰਹੇ ਹਾਂ ਕਿਤਾਬਨਾਮੇ ਦੇ ਵਿੱਚ, ਜਿਹੜੀ ਅੱਜ ਦੀ ਕਿਤਾਬ ਗੱਲਬਾਤ ਕਰ ਰਹੇ ਹਾਂ ਪ੍ਰਕਾਸ਼ਨਾ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀ ਲਿਖੀ ਹੋਈ। ਇਸ ਤੋਂ ਪਹਿਲੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਜਿਹੜਾ ਅਨਰਦ ਰਾਜ ਆ ਉਹ ਕੀ ਆ, ਉਹਨਾਂ ਦਾ ਜਿਹੜਾ ਰਾਜਾ ਆ ਉਹ ਕਿੱਦਾਂ ਕਿਸ ਤਰੀਕੇ ਦੇ ਨਾਲ ਸਾਧੂ ਦੇ ਰੂਪ ਦੇ ਵਿੱਚ ਵਿਚਰਦਾ ਆ, ਕਿੱਦਾਂ ਮਨਮਾਹ ਜੀ ਦੇ ਨਾਲ ਉਸ ਦਾ ਮੇਲ ਹੁੰਦਾ ਆ। ਜਿਹੜੀ ਉਸ ਦੀ ਮਾਂ ਆ ਉਸਨੇ ਜੋ 18 ਸਾਲ ਪਹਿਲਾਂ ਕਿਹਾ ਸੀਗਾ ਉਹ ਚੀਜ਼ ਕਿੱਦਾਂ ਪੂਰੀ ਹੋਈ ਆ, ਅਤੇ ਉਸ ਤੋਂ ਅੱਗੇ ਹੁਣ ਕਹਾਣੀ ਨੂੰ ਆਪਾਂ ਤੋਰਾਂਗੇ। ਅਰਸ਼ਦੀਪ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪਹੁੰਚ ਗਏ ਸੀਗੇ, ਹੁਣ ਰਾਜੇ ਨੇ ਕਹਿ ਦਿੱਤਾ ਸੀਗਾ ਮਨਮਾਹ ਜੀ ਨੂੰ ਵੀ ਆ ਜਾਓ ਸਾਡੇ ਨਾਲ ਰਹੋ। ਸੋ ਜੇ ਥੋੜ੍ਹਾ ਜਿਹਾ ਰੀਕੈਪ ਕਰਨਾ ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਦੱਸ ਦਿਓ, ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਇਹਨਾਂ 'ਤੇ। ਆਪਾਂ ਪਿਛਲੇ ਭਾਗ ਦੇ ਵਿੱਚ ਗੱਲ ਕੀਤੀ ਸੀਗੀ ਇੰਟਰੋਡਕਸ਼ਨ ਦੀ ਹੈ ਨਾ, ਅਤੇ ਬਾਕੀ ਜਿਹੜੀ ਸਟੋਰੀ ਆਪਾਂ ਸ਼ੁਰੂ ਕਰ ਲਈ ਸੀਗੀ ਜਿਹੜੀ ਇਹ ਹੈਗੀ ਆ ਪ੍ਰਕਾਸ਼ਨਾ ਦੇ ਬਾਰੇ। ਅਤੇ ਉੱਥੇ ਆਪਾਂ ਰਾਜ ਕਿਹੋ ਜਿਹਾ ਸੀ, ਲੋਕ ਕਿਹੋ ਜਿਹੇ ਸੀ, ਰਾਜੇ ਦਾ ਸੁਭਾਅ ਕਿਹੋ ਜਿਹਾ ਸੀ, ਪ੍ਰਕਾਸ਼ਨਾ ਕਿਵੇਂ ਸੀ ਹੈ ਨਾ। ਅਤੇ ਫਿਰ ਉਹ ਕਿਵੇਂ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਪਾਵਰ ਸੈਂਟਰਲਾਈਜ਼ ਹੋਣੀ ਚਾਹੀਦੀ ਹੈ, ਡੀਸੈਂਟਰਲਾਈਜ਼ ਹੋਣੀ ਚਾਹੀਦੀ ਹੈ, ਕਿਵੇਂ ਰਾਜ ਚੱਲਦਾ, ਸਾਰੀਆਂ ਗੱਲਾਂ ਹੋ ਗਈਆਂ ਸੀ ਹੈ ਨਾ। ਉੱਥੇ ਜਾ ਕੇ ਆਪਾਂ ਅਲਬਿਤਾ ਦੀ ਗੱਲ ਕੀਤੀ ਜਿਹੜੀ ਇੱਕ ਬਹੁਤ ਹੀ ਰੱਬੀ ਰੂਹ ਸੀਗੀ ਹੈ ਨਾ। ਅਤੇ ਉਹਦਾ ਜਿਹੜਾ ਬੇਟਾ ਹੁੰਦਾ ਮਨਮਾਹਾ ਜੀ, ਉਹ ਕਿਵੇਂ 18 ਸਾਲ ਤੱਕ ਉਹ ਬਜ਼ੁਰਗ ਦੇ ਕੋਲ ਰਹਿੰਦਾ ਅਤੇ ਉਦੋਂ ਬਾਅਦ 'ਚ ਉਹ ਰਾਜੇ ਕੋਲ ਪਹੁੰਚਦਾ। ਇੱਥੇ ਤੱਕ ਆਪਾਂ ਆ ਗਏ ਸੀ, ਪਹੁੰਚ ਗਏ ਸੀਗੇ। ਅਤੇ ਹੁਣ ਜਿਹੜਾ ਇੱਥੇ ਅਗਲਾ ਜਿਹੜਾ ਪਾਰਟ ਆ ਉਹ ਵੀ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਇਸ ਪੁਆਇੰਟ 'ਤੇ ਆਪਾਂ ਆ ਜਾਂਦੇ ਨੇ ਵੀ ਬੜਾ ਕ੍ਰਿਟੀਕਲ ਆ। ਦੇਖੋ ਹੁਣ ਆਮ ਆਪਾਂ ਦੇਖਦੇ ਹਾਂ ਵੀ ਉਹਨੇ 18 ਸਾਲ ਵੇਟ ਕਰ ਲਈ ਸੀ ਅਤੇ ਉਹਦੇ 'ਚ ਸਾਰੇ ਗੁਣ ਸੀਗੇ ਅਤੇ ਰੱਬੀ ਰੂਹ ਉਹਦੀ ਮਾਂ ਸੀਗੀ ਹੈ ਨਾ। ਅਤੇ ਸੋਹਣਾ ਸੁਨੱਖਾ ਸੀ, ਸੈਲੈਸਟੀਅਲ ਬੋਡੀ, ਇਸ ਤਰੀਕੇ ਦੇ ਨਾਲ ਜਿਹੜੇ ਐਡਜੈਕਟਿਵ ਵਰਤੇ ਹੈ ਨਾ। ਅਤੇ ਫਿਰ ਉਹ ਹਥਿਆਰ ਚਲਾਉਣੇ ਜਾਣਦਾ ਸੀ, ਸਾਰਾ ਕੁਛ ਸੀ, ਮਾਰਸ਼ਲ ਆਰਟ ਦੇ ਵਿੱਚ ਨਿਪੁੰਨ ਸੀਗਾ। ਅਤੇ ਇੱਥੇ ਹੁਣ ਬਣਦਾ ਤਾਂ ਇਹ ਸੀਗਾ ਵੀ ਜਦੋਂ ਉਹਨੂੰ ਕਿਹਾ ਗਿਆ ਅਤੇ ਉਹ ਕਹਿੰਦਾ ਵੀ ਹਾਂ ਵੀ ਮੈਂ ਹੁਣ ਰਾਜ ਦੀ ਸੇਵਾ ਕਰੂੰਗਾ ਹੈ ਨਾ। ਅਤੇ ਪਰ ਇੱਥੇ ਜਿਹੜਾ ਮਨਮਾਹਾ ਜੀ ਦਾ ਸਟੈਂਡ ਹੁੰਦਾ ਉਹ ਕਹਿੰਦਾ ਵੀ ਨਹੀਂ ਹਜੇ ਮੈਂ ਇਸ ਚੀਜ਼ ਲਈ ਰੈਡੀ ਨਹੀਂ, ਹਜੇ ਮੈਨੂੰ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਕਾਬਲ ਨਹੀਂ, ਜਿਨ੍ਹਾਂ ਦੀ ਮੈਂ ਭਾਲ 'ਚ। ਠੀਕ ਹੈ ਨਾ। ਸੋ ਉਹ ਰਾਜੇ ਦੇ ਨਾਲ ਨਹੀਂ ਜਾਂਦਾ ਹੁੰਦਾ। ਠੀਕ ਹੈ। ਅਤੇ ਫਿਰ ਉਹਨੂੰ ਕਿਉਂ ਉਹ ਕਹਿੰਦਾ ਫਿਰ ਮੁੜ ਕੇ ਆਵਾਂਗੇ, ਉਹ ਕਹਿੰਦਾ ਪਹਿਲਾਂ ਜਿਹੜੀਆਂ ਚੀਜ਼ਾਂ ਦੀ ਮੈਨੂੰ ਭਾਲ ਆ ਮੈਂ ਉਹਨਾਂ ਚੀਜ਼ਾਂ ਨੂੰ ਲੱਭਾਂਗਾ ਵੀ ਫਿਰ ਜਦੋਂ ਉਹ ਮੈਨੂੰ ਮਿਲ ਗਈਆਂ ਅਤੇ ਉਸ ਤੋਂ ਬਾਅਦ 'ਚ ਫਿਰ ਮੈਂ ਰਾਜੇ ਦੇ ਕੋਲ ਵਾਪਸ ਆਵਾਂ। ਠੀਕ ਹੈ ਜੀ।
ਸੋ ਉਹ ਚੀਜ਼ਾਂ ਦੀ ਭਾਲ ਦੇਖੋ, ਉਹ ਜਿਵੇਂ ਆਪਾਂ ਨਿਰਵਾਣਾ ਕਹਿ ਦਿੰਦੇ ਹਾਂ, ਤੁਹਾਨੂੰ ਕਹਿੰਦੇ ਰਹੇ ਹਨ, ਹੈ ਨਾ, ਜਾਂ ਜਿਹੜੇ ਉਹ ਸਪਿਰਚੁਅਲੀ ਜਿਹੜੀਆਂ ਚੀਜ਼ਾਂ ਉਹਦੇ 'ਚ ਮਿਸਿੰਗ ਸੀਗੀਆਂ ਅਤੇ ਉਹ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰ ਰਿਹਾ ਸੀ, ਜਾਂ ਉਹ ਆਪਦੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਮਾਂ ਕੌਣ ਸੀ, ਮੇਰੀ ਕਿਵੇਂ ਸੀ। ਉਹ ਬੇਸਿਕਲੀ ਇਸੇ ਕੁਐਸਚਨ ਨੂੰ ਬਾਕੀ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਦੇਣੀਆਂ ਨੇ, ਹਨ, ਜਰਨੀ ਹੈ। ਹਾਂ, ਜਿਹੜੀ ਉਹਦੀ ਜਰਨੀ ਹੈ। ਅਤੇ ਫਿਰ ਉਹ ਬੇਸਿਕਲੀ ਅਨਰਦ ਛੱਡ ਕੇ ਮਾਨਸਰੋਵਰ ਨੂੰ ਕੂਚ ਕਰਦਾ, ਪਹਾੜਾਂ ਨੂੰ ਛੱਡ, ਹਾਂ, ਜਿਹੜਾ ਹਿਮਾਲਿਆ ਪਰਬਤ 'ਤੇ ਆ। ਅਤੇ ਉੱਥੋਂ ਫਿਰ ਉਹ ਜਦੋਂ ਤੁਰਦਾ ਅਤੇ ਉਹ ਇੱਕ ਸ਼ਿਵਾਲਿਕ ਦੀਆਂ ਪਹਾੜੀਆਂ ਆਪਣੀ, ਤੇ ਤਾਂ ਹੁਣ ਆਪਣੇ ਵਾਲੇ ਪਾਸੇ ਆ ਜਾਂਦਾ। ਉਹ ਵੀ ਆਪਣਾ ਹੀ ਸੀ, ਉਹਦੇ ਧੱਕੇ ਨਾਲ ਬਾਰਡਰ ਲਾਤਾ, ਕਹਿ ਸਕਦੇ, ਬਿਲਕੁਲ। ਅਤੇ ਸ਼ਿਵਾਲਿਕ ਦੀ ਫੁੱਟ ਹਿੱਲ 'ਚ ਜਾ ਕੇ ਉਹ ਆ ਕੇ ਬੈਠਦਾ, ਅਤੇ ਉੱਥੇ ਇੱਕ ਭੇਡਾਂ ਚਾਰਨ ਵਾਲਾ ਉਹਨੂੰ ਜਿਹੜਾ ਚਰਵਾਹਾ ਉਹ ਮਿਲਦਾ, ਉਹਦਾ ਨਾਂ ਹੁੰਦਾ ਟਿਸਟਨ। ਅਤੇ ਉਹ ਉਹਦੇ ਕੋਲੇ ਰਹਿੰਦਾ ਫਿਰ, ਹੈ ਨਾ, ਆ ਕੇ ਉਹਨੂੰ ਪੁੱਛਦਾ ਵੀ ਮੈਂ ਮਾਨਸਰੋਵਰ ਜਾਣਾ, ਅਤੇ ਉਡੀਕ ਕਰਦਾ ਹੁੰਦਾ ਵੀ ਬਰਫ ਥੋੜ੍ਹੀ ਜਿਹੀ ਖੁਰ ਜੇ ਅਤੇ ਫਿਰ ਤੁਹਾਨੂੰ ਕੂਚ ਕੀਤਾ ਜਾਵੇ, ਹੈ ਨਾ। ਅਤੇ ਉਹ ਫਿਰ ਉਹਦੇ ਕੋਲ ਕਾਫੀ ਸਮਾਂ ਰਹਿੰਦਾ, ਟਿਸਟਨ ਕੋਲ, ਇਸ ਗੱਲ ਦੀ ਵੇਟ 'ਚ, ਠੀਕ ਹੈ। ਟਿਸਟਨ ਦੀ ਇੱਕ ਬੇਟੀ ਹੁੰਦੀ ਹੈ ਜਿਹੜੀ ਉਹਦੇ ਨਾਲ ਹੁੰਦੀ ਹੈ ਚਰਵਾਹੇ ਦੇ, ਹੈ ਨਾ, ਉਹ ਬਜ਼ੁਰਗ ਹੁੰਦਾ ਕਾਫੀ, ਉਹਦੀ ਕੁੜੀ ਦਾ ਨਾਂ ਹੁੰਦਾ ਲਵੀਨਾ, ਠੀਕ ਹੈ ਜੀ। ਉਹ ਪਰ ਜਿਹੜਾ ਟਿਸਟਨ ਆ ਉਹ ਬਹੁਤ ਰਿਲੀਜੀਅਸ ਹੁੰਦਾ, ਅਤੇ ਉਹਨੂੰ ਗੱਲ ਦੀ ਸਮਝ ਹੁੰਦੀ ਹੈ। ਉਹਦੇ ਨਾਲ ਫਿਰ ਜਿਹੜੀ ਇਹਦੀ ਵਾਰਤਾਲਾਪ ਆ, ਉਹ ਮੈਨੂੰ ਲੱਗਦਾ ਆਪਾਂ ਬੋਲ ਕੇ ਦੱਸ ਨਹੀਂ ਸਕਦੇ ਚੰਗੀ ਤਰੀਕੇ ਨਾਲ, ਜਿਵੇਂ ਪ੍ਰੋਫੈਸਰ ਸਾਹਿਬ ਨੇ ਲਿਖੀ ਹੈ ਵੀ ਕਿਵੇਂ ਦੀ ਹੈ, ਹੈ ਨਾ। ਅਤੇ ਉਹ ਜਿਵੇਂ ਇੱਕ ਜਗ੍ਹਾ ਇੱਕ ਕੁਐਸਚਨ ਪੁੱਛਦਾ ਟਿਸਟਨ, ਉਹਨੂੰ ਕਹਿੰਦਾ who would teach me how to take off the veil of my mind and see that thing that are no more. For example, my mother, seeing her even with a shade of her, that from which is known to mind's eye, would lift a great veil from my mind. ਹੈ ਨਾ, ਇਹ ਜਿਹੇ ਪਰਦਾ ਕਿੱਦਾਂ ਚੱਕ, ਪਰਦਾ ਕਿਵੇਂ ਚੱਕ ਹੋਣਾ ਮੇਰੇ ਜਿਹੜੀ ਅੱਖਾਂ ਦੇ ਸਾਹਮਣੇ, ਹੈ ਨਾ। ਅਤੇ ਟਿਸਟਨ ਫਿਰ ਉਹਨੂੰ ਬਹੁਤ ਵਧੀਆ ਗਾਈਡ ਕਰਦਾ। ਜਿਹੜੀ ਇਹ ਸਾਰੀ ਕਨਵਰਸੇਸ਼ਨ ਹੈ ਨਾ, ਅਤੇ ਇਹ ਚੈਪਟਰ ਜਿਹੜਾ ਫਸਟ ਗਲਿੰਪਸ ਆਫ ਗਲੇਸ਼ੀਅਰਸ, ਇਹ ਚੈਪਟਰ ਦਾ ਨਾਂ, ਇਹਦੇ 'ਚ ਉਹਨਾਂ ਦੀ ਬਹੁਤ ਫਿਰ ਡਿਟੇਲ 'ਚ ਡਿਸਕਸ਼ਨ ਹੁੰਦੀ ਹੈ ਟਿਸਟਨ ਦੀ ਅਤੇ ਨਾਲ ਮਨਮੋਹਨ ਜੀ ਦੀ। ਪਰ ਮਨਮੋਹਨ ਜੀ ਉਹਨੂੰ ਇੱਥੇ ਆ ਕੇ ਆਪਦਾ ਨਾਂ, ਇਹ ਆਪਣਾ ਨਾਂ ਨਹੀਂ ਦੱਸਦਾ, ਮਨਮੋਹਨ ਜੀ ਨਹੀਂ ਦੱਸ ਸਕਦਾ, ਠੀਕ ਹੈ, ਉਹਨੂੰ ਅਲਾਲਾ ਕਰਨਾ ਸੁਣਨ ਕਿ ਮੈਂ ਅਲਾਲਾ ਹਾਂ ਹੁਣੇ ਕਹੀ। ਅਤੇ ਉਹਦੇ ਕੋਲ ਰਹਿੰਦਾ, ਅਤੇ ਫਿਰ ਉਹ ਕਾਫੀ ਚਿਰ ਰਹਿੰਦਾ ਉਹਨਾਂ ਕੋਲ। ਜਿਵੇਂ ਫਿਰ ਉਹਦੇ ਕੋਲ ਇੱਕ ਦਿਨ ਅਗਲੇ ਚੈਪਟਰ 'ਚ ਜਿਹੜੀ ਗੱਲ ਆਉਂਦੀ ਆ ਵੀ ਗੈਸਟ ਆਉਂਦੇ ਨੇ। ਗੈਸਟ ਕੀ ਆਉਂਦੇ ਨੇ, ਉਹਦੇ ਵਿੱਚ ਉਹ ਜਿਹੜਾ ਚਾਈਨੀਜ਼ ਬੰਦਾ ਆਇਆ ਹੁੰਦਾ ਜਿਹਦੀ ਪਹਿਲਾਂ ਗੱਲ ਕੀਤੀ ਸੀਗੀ ਅਲਪਿਤਾ, ਉਹਨੇ ਜਿਹੜੇ ਬੁੜੇ ਨੇ ਜਦੋਂ ਮਨਮੋਹਨ ਜੀ ਨੂੰ ਮਿਲਾਉਂਦਾ, ਹੈਂਗ ਚੈਂਗ, ਉਹ ਫਿਰ ਆਉਂਦਾ ਉਹਨਾਂ ਕੋਲ ਉਸੇ ਦਰਮਿਆਨ। ਹਾਂ, ਉਹ ਫਿਰ ਟਿਸਟਨ ਕੋਲ ਆ ਕੇ ਰੁਕਦਾ। ਉਹ ਇੱਕ ਐਕਸਪਲੋਰਰ ਆ, ਬੁੱਧਿਸਟ ਐਕਸਪਲੋਰਰ। ਉਹ ਫਿਰ ਆ ਕੇ ਅਲਬਿਤਾ ਦੀ ਫਿਰ ਗੱਲ ਕਰਦਾ ਉਹ, ਤਾਂ ਉਹਦੇ ਨਾਲ ਜਿਹੜੀ ਕਰਿਓਸਿਟੀ ਆ ਲਾਲਾ ਦੀ ਉਹ ਬਹੁਤ ਜ਼ਿਆਦਾ ਹੋਰ ਹੋ ਜਾਂਦੀ ਹੈ। ਮੈਂ ਹੁਣ ਪਤਾ ਕਰਨਾ ਵੀ ਮੇਰੀ ਮਾਂ ਕੌਣ ਸੀ। ਉਹ ਵੀ ਬਹੁਤ ਚੰਗੇ ਟਰਮਾਂ 'ਚ ਬਿਆਨ ਕਰਕੇ ਜਾਂਦਾ ਵੀ ਉਹ ਬਹੁਤ ਰਿਲੀਜੀਅਸ ਲੇਡੀ ਸੀ, ਮੈਂ ਤੁਹਾਨੂੰ ਆਪਦਾ ਭਗਤ ਮੰਨਦਾ, ਹੈ ਨਾ। ਉਹ ਮੈਨੂੰ ਮਿਲੀ ਸੀਗੀ ਇੱਕ ਵਾਰ, ਪਰ ਮੈਨੂੰ ਉਦੋਂ ਇੰਨਾ ਪਤਾ ਨਹੀਂ ਸੀ ਉਹਦੇ ਬਾਰੇ। ਪਰ ਜਦੋਂ ਮੈਂ ਵਾਪਸ ਗਿਆ, ਜਿਹੜੀਆਂ ਗੱਲਾਂ ਉਹਨੇ ਮੈਨੂੰ ਕਹੀਆਂ, ਮੇਰੇ ਐਕਸਪੀਰੀਅੰਸ ਨਾਲ ਮੈਂ ਸਿੱਖੀਆਂ, ਕਹਿੰਦਾ ਫਿਰ ਮੈਨੂੰ ਲੱਗਿਆ ਵੀ ਉਹਨੂੰ ਤਾਂ ਸਾਰਾ ਕੁਛ ਪਤਾ ਸੀ, ਹੈ ਨਾ। ਸੋ ਫਿਰ ਉਹਨੂੰ ਇਹਦੀ ਜਿਹੜੀ ਕਰਿਓਸਿਟੀ ਆ ਉਹ ਫਿਰ ਵੱਧ ਜਾਂਦੀ ਬਹੁਤ ਜ਼ਿਆਦਾ, ਠੀਕ ਹੈ ਨਾ। ਟਿਸਟਨ ਦੇ ਨਾਲ ਮਿਲ ਕੇ ਤੇ ਨਾਲ ਜਿਹੜਾ ਆਇਆ ਹੁੰਦਾ ਆ ਘੁੰਮਣ ਵਾਲਾ, ਹਾਂ, ਉਹਨਾਂ ਨੂੰ ਉਹ ਜਿਹੜਾ ਕਹਾਣੀ 'ਚ ਇਹ ਕਹਿੰਦੇ ਵੀ ਉਹਨਾਂ ਦੀਆਂ ਮੰਗੋਲਸ ਦੀਆਂ ਤਰੀਕੇ ਦੀਆਂ ਅੱਖਾਂ ਸੀਗੀਆਂ, ਹੈ ਨਾ, ਮੰਗੋਲਾਂ ਵਰਗੀਆਂ ਅੱਖਾਂ ਸੀਗੀਆਂ। ਕਿਉਂਕਿ ਉਹ ਇਲਾਕਾ ਜਦੋਂ ਤੁਸੀਂ ਹਿਮਾਲਿਆ ਟੱਪ ਜਾਂਦੇ ਪਰਲੇ ਪਾਸੇ ਉੱਤੇ ਨੂੰ ਗੋਬੀ ਡੈਜ਼ਰਟ ਅਤੇ ਉਹ ਮੰਗੋਲ ਦਾ ਇਲਾਕਾ ਆ ਜਾਂਦਾ ਉੱਧਰਲੇ ਪਾਸੇ। ਅਤੇ ਫਿਰ ਹਾਂ, ਅਤੇ ਫਿਰ ਉਹ ਉੱਥੇ ਉਹਦੇ ਨਾਲ ਫਿਰ ਗੱਲਾਂ ਕਰਦਾ, ਫਿਰ ਉਹਨੂੰ ਪੁੱਛਦਾ ਵੀ ਮਾਨਸਰੋਵਰ ਕਿਹੋ ਜਿਹਾ, ਖੌਲਿਸਤਾਨ ਕਿਹੋ ਜਿਹਾ, ਹੈ ਨਾ। ਅਤੇ ਉਹ ਫਿਰ ਉਹਨੂੰ ਦੱਸਦਾ ਵੀ ਨਹੀਂ, ਵੀ ਉਹ ਬਹੁਤ ਗਾਰਡਨ ਆਫ ਦਾ ਫੇਰੀਜ਼, ਗਾਰਡਨ ਆਫ ਫੇਰੀਜ਼, ਉਹਦੀਆਂ ਫਿਰ ਉਹ ਸਾਰੀਆਂ ਗੱਲਾਂ ਕਰਦੇ ਆ, ਹੈ ਨਾ। ਅਤੇ ਉਹ ਫਿਰ ਉਹ ਜਿਹੜਾ ਉਹ ਚਾਈਨੀਜ਼ ਹੁੰਦਾ, ਉਹ ਫਿਰ ਉਹ ਅਨੰਦ ਦੀ ਵੀ ਗੱਲ ਕਰਦਾ, ਰਾਜੇ ਦੀ ਵੀ ਗੱਲ ਕਰਦਾ। ਬਹੁਤ ਸੋਹਣਾ ਰਾਜ ਆ, ਹਾਂ, ਕਹਿੰਦਾ ਮੈਂ ਉੱਥੇ ਗਿਆ ਵੀ ਆ, ਮੈਂ ਦੁਬਾਰਾ ਵੀ ਜਾਊਂਗਾ। ਅੱਛਾ ਅਰਸ਼ਦੀਪ ਸਿੰਘ, ਜਿਹੜੀ ਇਹ ਜਗਿਆਸਾ ਆ, ਕਰਿਓਸਿਟੀ ਆ, ਇਹੀ ਦਿਖਾਈ ਗਈ ਆ। ਇਹ ਆ ਵੀ ਜਿਹੜੇ ਇੱਕ ਮਨ ਦੀ ਆਪਣੀ ਵੀ ਸਾਰਿਆਂ ਦੀ ਅਵਸਥਾ ਹੁੰਦੀ ਵੀ ਆ ਵੀ ਜਾਣਨਾ, ਉਹ ਵੀ ਜਾਣਨਾ, ਇਹ ਵੀ ਜਾਣਨਾ। ਇਹ ਜਿਹੜਾ ਅਲਾਲਾ ਦੇ ਜ਼ਰੀਏ
ਇੱਕ ਇਹੀ ਕੋਸ਼ਿਸ਼ ਹੈ ਪ੍ਰੋਫੈਸਰ ਪੂਰਨ ਸਿੰਘ ਹੋਣਾ ਦੀ ਇਹ ਚੀਜ਼ਾਂ ਜਾਣਨ ਦੀ ਜਾਂ ਲੋਕਾਂ ਨੂੰ ਸਮਝਾਉਣ ਦੀ ਵੀ ਜਾਣਨਾ ਤਾਂ ਆਪਾਂ ਕਈ ਚੀਜ਼ਾਂ ਚਾਹੁੰਦੇ ਆ ਵੀ ਵਕਤ ਲੱਗਦਾ? ਹਾਂਜੀ, ਦੀ ਜਿਹੜੀ ਸਟੋਰੀ ਜਾਣ ਜਿਵੇਂ ਆਪਾਂ ਜਦ ਅਸੀਂ ਸਹੀ ਟਾਈਮ ਤੇ ਕੁਐਸਚਨ ਪੁੱਛਿਆ ਇੱਥੇ ਪ੍ਰੋਫੈਸਰ ਸਾਹਿਬ ਕੀ ਲਿਖਦੇ ਆ, ਕਹਿੰਦੇ ਸਟੋਰੀ ਅਨਫੋਲਡਡ ਦ ਮਿਸਟਰੀ ਆਫ ਸਪਿਰਿਚੁਅਲ ਟ੍ਰਾਂਸਮਿਸ਼ਨ, ਹੈ ਨਾ, where divine being manifest in forms of familiar to seekers, guiding them onward liberation. The pilgrims rejoiced in the realization that the true religion is living flame of inner experience, not mere ritual or doctrine. ਇਹ ਤੁਹਾਡੇ ਰਹਿਣ ਸਹਿਣ 'ਚ ਜਿਹੜੀ ਫਿਰ ਹੈਂਗ ਚੈਂਗ ਵੀ ਟਿਸਟਨ ਨੂੰ ਜਾਣ ਲੱਗਿਆ, ਇਹ ਕਹਿੰਦਾ ਜਦੋਂ ਉਹਦੇ ਕੋਲ ਕੁਛ ਦਿਨ ਰਹਿੰਦਾ ਉਹਦੇ ਨਾਲ ਹੋਰ ਵੀ ਹੁੰਦੇ ਨੇ ਜਿਹੜੇ ਉਹਦੇ ਫੋਲੋਅਰ ਹੁੰਦੇ ਨੇ, ਫਿਰ ਉਹ ਟਿਸਟਨ ਨੂੰ ਜਾਣਦਾ, ਟਿਸਟਨ ਉਹਦੇ ਨਾਲ ਗੱਲਾਂ ਕਰਦਾ, ਫਿਰ ਜਾਣ ਲੱਗਿਆ ਉਹ ਟਿਸਟਨ ਨੂੰ ਇਹ ਕਹਿ ਕੇ ਜਾਂਦਾ ਵੀ ਜਿਹੜੀ ਗੱਲ ਹੁਣ ਇੱਥੇ ਪ੍ਰੋਫੈਸਰ ਸਾਹਿਬ ਨੇ ਲਿਖੀ, ਉਹ ਕਹਿੰਦਾ ਵੀ ਜਿਹੜਾ ਬੁੱਧਿਜ਼ਮ ਹੈ ਨਾ, ਉਹ ਕਹਿੰਦਾ ਵੀ ਇਕੱਲੀ ਗੱਲਬਾਤ ਜਾਂ ਫਿਲਾਸਫੀ ਦੀ ਗੱਲ ਨਹੀਂ ਹੈ, ਬੁੱਧਿਜ਼ਮ ਮੈਨੂੰ ਤੇਰੇ 'ਚੋਂ ਦੇਖਦਾ, ਤੂੰ ਤਾਂ ਕਹਿੰਦਾ ਕਿਤੇ ਜਾਂਦਾ ਵੀ ਨਹੀਂ ਆ, ਤਾਂ ਇੱਥੇ ਹੀ ਰਹਿਣਾ ਆਪਣੀ ਕੁੜੀ ਨਾਲ, ਪਰ ਕਹਿੰਦਾ ਮੈਨੂੰ ਸਾਰਾ ਬੁੱਧਿਜ਼ਮ ਜਿਹੜਾ ਹੈਗਾ ਉਹ ਤੇਰੇ 'ਚੋਂ ਚੱਲ ਕਰੇ, ਹੈ ਨਾ। ਸੋ ਜਿਹੜੀਆਂ ਇਹਨਾਂ ਦੀਆਂ ਡਿਸਕਸ਼ਨਸ ਨੇ ਉਹ ਪੜ੍ਹਨ ਵਾਲਾ ਜਾਂਦੇ ਫਿਰ ਇਹ ਚੈਪਟਰਸ ਦੇ ਵਿੱਚ, ਜਿਹੜਾ ਮਿਡ ਦੇ ਵਿੱਚ ਚੈਪਟਰ ਜਾਂਦੇ ਫਿਰ ਗੱਲਾਂ ਬਾਤਾਂ ਨੇ, ਪਹਿਲਾਂ ਟਿਸਟਨ ਦੀਆਂ ਲਾਲਾਂ ਨਾ ਹੁੰਦੀਆਂ, ਫਿਰ ਟਿਸਟਨ ਦੀਆਂ ਹੈਂਗ ਚੈਂਗ ਨਾ ਹੁੰਦੀਆਂ, ਫਿਰ ਹੈਂਗ ਚੈਂਗ ਦੀਆਂ ਲਾਲਾਂ ਨਾ ਹੁੰਦੀਆਂ ਨੇ, ਹੈ ਨਾ। ਅਤੇ ਫਿਰ ਉਹਨੂੰ ਕਿਵੇਂ ਉਹ ਅਲਾਲਾ ਨੂੰ ਪ੍ਰਪੇਅਰ ਕਰਦੇ ਆ ਟਰਾਂਸਫਰਮੇਸ਼ਨ ਲਈ। ਇਹ ਜਿਹੜੀ ਸਾਰੀ ਸਟੋਰੀ ਹੈ ਸਪਿਰਿਚੁਅਲ ਐਨਲਾਈਟਮੈਂਟ, ਸਾਰੀ ਸਟੋਰੀ ਐਂਡ ਆਫ ਦ ਡੇ ਮਨਮੋਹਨ ਜੀ ਦੀ ਹੈ, ਜਿਹਨੇ ਜਾ ਕੇ ਮਗਰੋਂ ਰਾਜਾ ਬਣ, ਕਿਹੜੀ ਪ੍ਰੋਸੈਸ 'ਚੋਂ ਕਿਵੇਂ ਉਹ ਲੰਘਦਾ। ਪ੍ਰਕਾਸ਼ਨਾ ਨੂੰ ਇਹ ਮੁੰਡਾ ਪਸੰਦ ਬਹੁਤ ਹੁੰਦਾ, ਇਹ ਵੀ ਦੱਸਦੇ ਜਾਈਏ। ਹਾਂਜੀ, ਉਹ ਵਿਆਹ ਕਰਾਉਣਾ ਚਾਹੁੰਦੀ ਹੁੰਦੀ, ਉਹਦਾ ਪੇ ਵੀ ਮੰਨਦਾ ਆ, ਪਰ ਇਹ ਅਜੇ ਆਪਣੇ ਆਪ ਨੂੰ ਰੈਡੀ ਨਹੀਂ ਸੀ ਮੰਨਦੇ। ਇਹ ਉਹ ਜਿਹੜੀ ਸ਼ਬਦ ਕਿਹੜੇ ਹੁੰਦੇ ਅੱਜ ਕੱਲ੍ਹ, ਸੈਲਫ ਰੀਅਲਾਈਜੇਸ਼ਨ ਜਾਂ ਵੀ ਆਪਣੇ ਆਪ ਨੂੰ ਲੱਭਣ ਦੀ ਜਿਹੜੀ ਉਸ ਦੌੜ ਦੇ ਵਿੱਚ ਸੀਗਾ, ਉਹ ਲੱਭਣਾ ਜਿਹੜਾ ਉਹ ਚਾਹੁੰਦਾ ਸੀਗਾ। ਫਿਰ ਜਿਹੜਾ ਟਿਸਟਨ, ਅਲਾਲਾ ਅਤੇ ਹੈਂਗ ਚੈਂਗ ਜਿਹੜਾ ਉੱਥੇ ਇਕੱਠੇ ਰਹਿੰਦੇ ਨੇ, ਉੱਥੇ ਉਹ ਕਹਿੰਦਾ ਵੀ ਐਜ਼ ਦ ਡੇਜ਼ ਪਾਸ ਦ ਕੈਂਪ ਬਿਕੇਮ ਅ ਪਲੇਸ ਆਫ ਪ੍ਰੋਫਾਊਂਡ ਲਰਨਿੰਗ ਐਂਡ ਟਰਾਂਸਫਰਮੇਸ਼ਨ, ਵੇਅਰ ਦ ਅਰਥਲੀ ਐਂਡ ਹੈਵਨਲੀ ਮੈਟ ਇਨ ਹਾਰਟਸ ਆਫ ਦੋਜ਼ ਹੂ ਸੌਟ ਦ ਪਾਥ ਆਫ ਨਾਮ ਐਂਡ ਧਿਆਨਮ। ਨਾਮ ਤੇ ਧਿਆਨ। ਅਤੇ ਫਿਰ ਉਦੋਂ ਬਾਅਦ 'ਚ ਜਿਵੇਂ ਗੱਲਾਂ ਹੁੰਦੀਆਂ ਨੇ, ਫਿਰ ਕਿੰਗ ਫਿਰ ਜਾਂਦਾ ਗੰਗੋਲਾ, ਹੈ ਨਾ, ਜਸਮਾਨ ਜੀ ਉੱਥੇ ਜਿਹੜੀ ਮਨਮੋਹਨ ਜੀ ਨੂੰ ਲੱਭਦਾ, ਫਿਰ ਉਹਨੂੰ ਵੀ ਪਤਾ ਲੱਗਦਾ ਮਨਮੋਹਨ ਜੀ ਬਾਰੇ ਹੋਰ ਵੀ। ਫਿਰ ਉਹ ਬੈਕ 'ਤੇ ਦੇਖੋ ਵਾਪਸ ਵੀ ਉਹੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ, ਜਿਵੇਂ ਨੋਰਮਲ ਲਾਈਫ ਚੱਲਦੀ ਰਹਿੰਦੀ ਆ, ਰਾਜਾ ਜਾਂਦਾ, ਹੈ ਨਾ, ਪ੍ਰਕਾਸ਼ਨਾ ਵੀ ਉੱਥੇ ਹੁੰਦੀ ਆ, ਹੈ ਨਾ, ਅਤੇ ਉਹਦੇ ਬਾਰੇ ਗੱਲਾਂ ਕੀਤੀਆਂ ਹੋਈਆਂ ਨੇ ਕਹਾਣੀ ਦੇ ਵਿੱਚ। ਅਤੇ ਜਿਹੜਾ ਜਾਣੀ ਕਿ ਇਹਦੇ 'ਚੋਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਵੀ ਇੰਟਰਸਟਿੰਗ ਚੀਜ਼ਾਂ ਸੀਗੀਆਂ ਨੇ, ਇੱਕ ਤਾਂ ਜੋ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਜਿੱਥੇ ਉਹ ਗੱਲ ਕਰਦਾ ਵੀ ਰਾਜ ਕਿਹੋ ਜਿਹਾ ਹੋਣਾ ਚਾਹੀਦਾ, ਜਿਹੜਾ ਆਪਾਂ ਕਹਿੰਦੇ ਵੀ ਆਪਾਂ ਕੀ ਸਿੱਖਣਾ, ਹੈ ਨਾ, ਅਤੇ ਆਪਾਂ ਸਿੱਖਣਾ ਆਪਣੇ ਲਈ ਉਹ ਬਹੁਤ ਜਿਹੜੇ ਚੈਪਟਰ ਜਿਹੜੇ ਸਾਰੇ ਹੈਗੇ ਇੰਪੋਰਟੈਂਟ। ਫਿਰ ਆ ਜਾਂਦਾ ਜਿਹੜੇ ਇਹਨਾਂ ਦੀ ਡਿਸਕਸ਼ਨਸ ਹੁੰਦੀਆਂ ਨੇ ਵੀ ਕਿਹੜੀ ਪਰਦਾ ਕਿਹੜਾ ਚੱਕਣਾ, ਅੱਖਾਂ ਸਾਹਮਣੇ ਕਿਵੇਂ ਚੱਕਣਾ, ਹੈ ਨਾ। ਉਹ ਐਂ ਤਾਂ ਨਹੀਂ ਜਦੋਂ ਪੁੱਛਦਾ ਵੀ ਅੱਗੇ ਪਹਾੜਾਂ ਦੇ ਪਰਲੇ ਪਾਸੇ ਕੀ, ਇੱਕ ਜਗ੍ਹਾ ਪੁੱਛਦਾ ਟਿਸਟਨ ਅਲਾਲਾ, ਉਹ ਕਹਿੰਦਾ ਵੀ ਉਹ ਤਾਂ ਉੱਥੇ ਜਾ ਕੇ ਪਤਾ ਲੱਗਾ, ਹੈ ਨਾ। ਆਪ ਹੀ ਦੇਖ, ਮੈਂ ਤੈਨੂੰ ਦੱਸਦਾ ਵੀ ਪਹਾੜਾਂ ਦੇ ਪਰਲੇ ਪਾਸੇ ਆ, ਉਹਦਾ ਤੈਨੂੰ ਕੋਈ ਫਰਕ ਨਹੀਂ ਪੈਣਾ, ਤੈਨੂੰ ਪਤਾ ਲੱਗ ਜੂਗਾ। ਇਹ ਮਤਲਬ ਇਹ ਹੈਗਾ ਵੀ ਤੈਨੂੰ ਪਤਾ ਬਟ ਤੈਨੂੰ ਅਨੁਭਵ ਨਹੀਂ ਹੈ। ਪਹਾੜ ਦੇ ਪਰਲੇ ਪਾਸੇ ਕੀ ਆ, ਤੈਨੂੰ ਪਹਾੜ ਦੇ ਚੜ੍ਹ ਕੇ ਦੇਖਣਾ ਅਤੇ ਉਹੀ ਜਰਨੀ ਹੈ। ਹਾਂ, ਉਹੀ ਜਰਨੀ ਹੈ। ਫਿਰ ਉਹ ਬੇਸਿਕਲੀ ਜਿਹੜਾ ਫਿਰ ਉਹ ਜਿਵੇਂ ਉਹ ਕਿਵੇਂ ਤੁਰਦਾ ਉੱਥੋਂ, ਜਦੋਂ ਬਰਫ਼ ਖੁਰ ਜਾਂਦੀ ਆ, ਫਿਰ ਜਦੋਂ ਉਹ ਤੁਰਨ ਲੱਗਦਾ ਨਾ, ਜਿਹੜੀ ਲਵੀਨਾ ਹੁੰਦੀ ਕੁੜੀ, ਜਿਹੜੇ ਮਾਨਸਰੋਵਰ ਨੂੰ ਜਦੋਂ ਹੁਣ ਚੱਲਾ, ਹਾਂ, ਜਿਹੜੀ ਲਵੀਨਾ ਹੁੰਦੀ, ਜਦੋਂ ਸ਼ਿਵਾਲਿਕ ਤੋਂ ਤੁਰਦਾ, ਸ਼ਿਵਾਲਿਕ ਦੇ ਫੁੱਟਹਿਲ ਤੋਂ, ਤਾਂ ਉਹ ਕੁੜੀ ਉਹਦੇ ਨਾਲ ਜਾਂਦੀ, ਸਫ਼ਰ 'ਚ ਸਾਥੀ ਆ ਉਹਦੀ। ਫਿਰ ਉਹ ਅਲਾਲਾ ਦੇ ਨਾਲ ਉਹਦੀ ਡਿਵੋਟਡ ਹੀ ਹੋ ਜਾਂਦੀ ਪੂਰੀ ਉਹਨੂੰ, ਠੀਕ ਹੈ। ਉਹ ਤਾਂ ਉਹਨੂੰ ਪਤਾ ਨਹੀਂ ਹੁੰਦਾ ਵੀ ਇਹ ਇੰਨਾ ਸਪਿਰਿਚੁਅਲੀ ਹੈਗਾ, ਬਟ ਉਹਨੂੰ ਉਹਦੇ ਨਾਲ ਰਹਿਣਾ ਵਧੀਆ ਲੱਗਦਾ ਹੁੰਦਾ, ਅਤੇ ਉਹਦੇ ਨਾਲ ਹੀ ਤੁਰ ਪੈਂਦੀ ਆ। ਉਹ 'ਚੋਂ ਉਹਨੂੰ ਅਹਿਸਾਸ ਆ ਰਿਹਾ ਹੁੰਦਾ ਸਪਿਰਿਚੁਅਲਿਟੀ ਦਾ। ਅਤੇ ਜਿਹੜਾ ਟਿਸਟਨ ਉਹਦਾ ਪਿਓ, ਉਹ ਵੀ ਉਹਨੂੰ ਕਹਿੰਦਾ ਵੀ ਜੇ ਤੂੰ ਜਾਣਾ ਤਾਂ ਫਿਰ ਤੂੰ ਜਾ ਸਕਦੀ ਉਹਦੇ ਨਾਲ, ਠੀਕ ਹੈ। ਫਿਰ ਉਹ ਭੇਡਾਂ ਲੈ ਕੇ ਉੱਥੋਂ ਕੁਛ ਕੁ ਦੋਨੇ ਜਾਣੇ ਮਾਨਸਰੋਵਰ ਨੂੰ ਕੂਚ ਕਰਦੇ, ਸ਼ਿਵਾਲਿਕ ਤੋਂ। ਹਾਂ, ਉਹ ਫਿਰ ਰਾਹ 'ਚ ਕੀ ਹੁੰਦਾ, ਕਿਹੋ ਜਿਹੀ ਜਗ੍ਹਾ ਆਉਂਦੀਆਂ ਨੇ, ਉਹਦੇ ਬਾਰੇ ਕਾਫੀ ਗੱਲਬਾਤ ਕੀਤੀ ਹੋਈ ਆ, ਹੈ ਨਾ। ਅਤੇ ਸੈਂਡ ਟ੍ਰੇਲਸ ਕਿਹੋ ਜਿਹੀਆਂ ਹੁੰਦੀਆਂ ਨੇ, ਨਾਈਟ ਕਿਹੋ ਜਿਹੀ ਹੁੰਦੀ ਆ, ਹੈ ਨਾ, ਠੰਡ ਬਹੁਤ ਹੋ ਜਾਂਦੀ ਆ। ਫਿਰ ਉਹ ਪਹੁੰਚਦਾ
ਜਿਵੇਂ ਜਿਵੇਂ ਉਹ ਤੁਰੇ ਜਾਂਦੇ ਨੇ ਕਹਿੰਦੇ ਵੀ ਉਵੇਂ ਉਵੇਂ ਉਹਨਾਂ ਦਾ ਰਿਲੇਸ਼ਨ ਬਹੁਤ ਡੀਪੈਂਡ ਹੋ ਜਾਂਦਾ ਹੈ ਨਾ। Their relationship deepened, marked by moments of intense emotion and mutual support. Lavina's surrender and Alala's compassion created a sacred space amid the trails of ascent. ਹੈ ਨਾ। ਉਦੋਂ ਤੱਕ ਜਿਵੇਂ ਜਿਵੇਂ ਉਹ ਗਾਹਾਂ ਗਾਹਾਂ ਉਹਦੇ ਨਾਲ ਤੁਰੀ ਜਾਂਦੀ ਉਵੇਂ ਉਵੇਂ ਉਹਦੀ ਡਿਵੋਸ਼ਨ ਫੁੱਲ ਹੁੰਦੀ ਹੈ, ਉਹਨਾਂ ਦਾ ਰਿਸ਼ਤਾ ਹੋਰ ਗੂੜਾ ਹੁੰਦਾ ਜਾਂਦਾ। ਜਦੋਂ ਉਹ ਮਾਨਸਰੋਵਰ ਪਹੁੰਚਦੇ ਆ ਕਿਉਂਕਿ ਸਵਾਲ ਜਵਾਬ ਚੱਲ ਰਹੇ ਹਨ ਆਪਸ ਚ, ਨਾਲ ਗੱਲਬਾਤਾਂ ਚੱਲਦੀ ਹੈ ਨਾ। ਜ਼ਿੰਦਗੀ ਦੇ ਅਨੁਭਵ ਸਿੱਖ ਵੀ ਆਉਂਦੀ ਆ ਜਿੱਥੇ ਜਾ ਕੇ ਉਹਨਾਂ ਨੂੰ ਲੱਗਦਾ ਉਹਦੇ ਮਨ 'ਚ ਕੁਐਸਚਨ ਹੁੰਦੇ ਆ, ਉੱਥੇ ਅਲਬਿਤਾ ਲਾਲਾ ਨੂੰ ਨਹੀਂ ਦਿਖਦੀ, ਲਵੀਨਾ ਨੂੰ ਦਿਖਦੀ ਹੈ। ਉਹ ਆ ਕੇ ਉਹਨਾਂ ਸਵਾਲਾਂ ਦੇ ਜਵਾਬ ਦਿੰਦੀ। ਹਾਂ, ਜਿੱਥੇ ਉਹਨਾਂ ਦੇ ਮਨ 'ਚ ਕੁਐਸਚਨ ਹੁੰਦਾ, ਉਹ ਕੁਐਸਚਨ ਕੀ ਹੁੰਦੇ ਨੇ ਉਹ ਵੀ ਬਹੁਤ ਪੜ੍ਹਨ ਵਾਲੇ ਨੇ। ਜਦੋਂ ਆਪਾਂ ਬੋਲ ਕੇ ਦੱਸਦੇ ਹਾਂ ਆਪਣੀ ਇੱਕ ਰਸਮ ਰੱਥਾ ਨਹੀਂ ਹੈ ਉਨੀ, ਇੱਕ ਆਪਾਂ ਹੁਣ ਸਮਾਂ ਚਲੋ ਆਪਣੇ ਕੋਲ ਨਾ ਕੀ ਹੁੰਦਾ ਹੈ ਨਾ, ਆਪਾਂ ਹਰੇਕ ਚੀਜ਼ ਪੜ੍ਹ ਕੇ ਨਹੀਂ ਦੱਸ ਸਕਦੇ, ਪਰ ਜਦੋਂ ਬੰਦਾ ਆਪ ਕਿਤਾਬ ਤੋਂ ਪੜ੍ਹਦਾ ਉੱਥੋਂ ਫਿਰ ਪਤਾ ਲੱਗਦਾ ਵੀ ਇੱਕ ਤਾਂ ਵੀ ਜਿਹੜੀ ਇਹ ਸਾਰਾ ਸਟੋਰੀ ਦੱਸਣਾ ਕਿ ਜਦੋਂ ਦੂਜਾ ਲੱਗਦਾ ਵੀ ਪ੍ਰੋਫੈਸਰ ਪੂਰਨ ਸਿੰਘ ਇੰਨਾ ਵਧੀਆ ਕਿਵੇਂ ਲਿਖ ਸਕਦੇ। ਇਹ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਵੀ ਪਹਾੜ ਦੇ ਪਰਲੇ ਪਾਸੇ, ਮੈਂ ਤੁਹਾਨੂੰ ਦੱਸ ਹੀ ਸਕਦਾ ਹਾਂ, ਪਰ ਉਹ ਦੇਖ ਕੇ ਆਪ ਜਾ ਕੇ ਦੇਖ ਕੇ ਆਉਣਾ ਉਹ ਅਨੁਭਵ ਹੋਰ, ਉਹ ਕਿਤਾਬ ਪੜ੍ਹ ਕੇ ਪਤਾ ਲੱਗਣਾ। ਬਿਲਕੁਲ, ਉਹ ਜਮਾ ਮੈਚ ਕਰਦੀ ਗੱਲ ਵੀ ਉਹ ਆਪਾਂ ਤੁਹਾਨੂੰ ਦੱਸ ਸਕਦੇ ਵੀ ਇਦਾਂ ਦੀ ਚੀਜ਼ ਹੈਗੀ ਆ, ਅਸੀਂ ਤਾਂ ਦੱਸ ਸਕਦੇ ਸਟੋਰੀ ਕੀ ਆ। ਹਾਂ, ਵੀ ਸਾਨੂੰ ਉਹਨੇ ਇਦਾਂ ਹਿੱਟ ਕੀਤਾ, ਤੁਹਾਨੂੰ ਪਤਾ ਨਹੀਂ ਕਿੱਦਾਂ ਕਰ। ਹਾਂ, ਇਹ ਤੁਸੀਂ ਆਪ ਹੀ ਦੇਖ ਕੇ ਆਪ ਹੀ ਪੜ੍ਹ ਕੇ ਜਿਹੜਾ ਅਹਿਸਾਸ ਕਰ ਸਕਦੇ, ਅਨੁਭਵ ਕਰ ਸਕਦੇ। ਤੇ ਫਿਰ ਉਹ ਕਹਿੰਦੇ ਵੀ ਜਿਹੜਾ ਉਹ ਸੈਂਟੈਂਸ ਸੋ ਅਰਸ਼ਦੀਪ ਸਿੰਘ ਜੀ, ਆਪਾਂ ਦੇਖੀ ਵੀ ਸੈਂਟਰਲ ਪੁਆਇੰਟ ਫਿਰ ਇਹ ਜ਼ਿੰਦਗੀ ਦਾ ਅਨੁਭਵ ਗੈਦਰ ਕਰਨੇ ਤੇ ਉਹ ਚੀਜ਼ਾਂ, ਸਵਾਲਾਂ ਦੇ ਜਿਹੜੇ ਉਹ ਜਵਾਬ ਲੱਭਣੇ ਜਿਹੜੇ ਉਹ ਹੈਗੇ ਆ, ਇਹ ਸਾਰੀਆਂ ਚੀਜ਼ਾਂ ਨੂੰ ਚਲੋ ਵਿੱਚ ਹੀ ਆਪਾਂ ਥੋੜ੍ਹਾ ਜਿਹਾ ਵਿੱਚ ਇੱਧਰ ਉੱਧਰ ਵੀ ਆਪਾਂ ਜਾਈਦਾ, ਨਾਲ ਹੀ ਮੋੜ ਜੇ ਕੱਟਦੇ ਆ। ਇੱਥੇ ਅੱਜ ਦੇ ਜ਼ਿੰਦਗੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਖਲਾਅ ਬਹੁਤ ਆ, ਭਟਕਣ ਬਹੁਤ ਆ। ਕੀ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਇਹ ਤਾਂ ਨਹੀਂ ਕਹਿ ਰਹੇ ਕਿਸੇ ਨੂੰ ਵੀ ਚਲੋ ਛੱਡ ਕੇ ਤੇ ਤੁਸੀਂ ਹੁਣ ਪਹਾੜਾਂ ਵੱਲ ਨੂੰ ਚੱਲ ਜਾਓ, ਬਟ ਏਡੀ ਰੁੱਝੀ ਹੋਈ ਜ਼ਿੰਦਗੀ ਦੇ ਵਿੱਚ ਇਸ ਸਵਾਲਾਂ ਦੇ ਜਵਾਬ ਪ੍ਰਾਪਤ ਕਰਨੇ ਕਿੱਦਾਂ? ਮੈਂ ਕੋਈ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਵੀ ਤੁਹਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਬਾਰੇ ਪਤਾ। ਇੱਕ ਆਪਾਂ ਨੋਰਮਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਦੂਜੇ ਦੇ ਨਾਲ ਜਿੱਦਾਂ ਲਾਲਾ ਤੇ ਲਵੀਨਾ ਤੁਰੇ ਜਾਂਦੇ ਆ, ਗੱਲਾਂ ਬਾਤਾਂ ਕਰਦੇ, ਉੱਦਾਂ ਹੀ ਆਪਾਂ ਆਪਸ 'ਚ ਗੱਲਾਂ ਕਰਦੇ ਹਾਂ ਵੀ ਸਵਾਲਾਂ ਦੇ ਜਵਾਬ ਲੱਭਣ ਦੀ ਆਪਾਂ ਕੋਸ਼ਿਸ਼ ਕਰਦੇ। ਨਹੀਂ ਉਹ ਜੀ ਪਹਿਲਾਂ ਜਦੋਂ ਤੁਸੀਂ ਮੈਨੂੰ ਕੁਐਸਚਨ ਪੁੱਛਿਆ, ਮੇਰੇ ਦਿਮਾਗ 'ਚ ਪਹਿਲੀ ਗੱਲ ਤਾਂ ਇਹ ਆਈ ਸੀ ਵੀ ਮੈਂ ਕਿਵੇਂ ਦੱਸ ਸਕਦਾ, ਮੈਂ ਕਿਹੜਾ ਆਪ ਹੱਲ ਕਰ ਲਿਆ, ਮੈਂ ਵੀ ਉਸੇ ਝੇਰੇ 'ਚ ਹੀ ਫਸਿਆ ਹੋਇਆ। ਹਾਂ, ਪਰ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਤਾਂ ਇੱਦਾਂ ਹੀ ਦੂਰ ਕਰਨੀ ਆ ਆਪਾਂ। ਤੇ ਪਰ ਇਹ ਗੱਲ ਜ਼ਰੂਰ ਹੈ, ਜਿਹੜਾ ਮੈਨੂੰ ਲੱਗਦਾ ਹੁੰਦਾ ਨਾ ਵੀ ਜਦੋਂ ਮੈਂ ਪਾਕਿਸਤਾਨ ਗਿਆ ਸੀ ਨਾ, ਆਪਾਂ ਚਲੋ ਥੋੜ੍ਹਾ ਜਿਹਾ ਆਫ ਟਾਪਿਕ, ਕੋਈ ਗੱਲ ਨਹੀਂ, ਜ਼ਰੂਰ। ਤੇ ਜਦੋਂ ਪਾਕਿਸਤਾਨ ਯਾਤਰਾ 'ਤੇ ਗਏ, ਸਾਨੂੰ ਉੱਥੇ ਲੋਕਾਂ ਨੇ ਜਿਹੜੇ ਆਮ ਲੋਕ ਸੀ ਉਹਨਾਂ ਨੇ ਬਹੁਤ ਪਿਆਰ ਨਾਲ ਮਿਲੇ ਸੀ, ਹੈ ਨਾ। ਤੇ ਇੱਕ ਆਪਣੇ ਮਸੂਦ ਮਲੀ ਸਾਹਿਬ ਨੇ, ਇਹਨਾਂ ਨੇ ਮੇਰੀ ਯੂਨੀਵਰਸਿਟੀ ਮਿਲਾਇਆ ਸੀ, ਯੂਨੀਵਰਸਿਟੀ ਗਏ ਉੱਥੇ, ਹੈ ਨਾ, ਪੰਜਾਬ ਯੂਨੀਵਰਸਿਟੀ। ਤੇ ਉੱਥੇ ਨਾ ਹਵੇਲੀਆਂ ਸੀਗੀਆਂ, ਮਗਰ ਉਹ ਦਿਖਾਉਣ ਲੈ ਗਏ ਸਾਨੂੰ ਉਹ ਯੂਨੀਵਰਸਿਟੀ ਵਾਲੇ ਬੰਦੇ। ਤੇ ਉੱਥੇ ਜਿਹੜੇ ਬੰਦੇ ਰਹਿੰਦੇ ਸੀ ਨਾ, ਬੁੜੇ ਆ ਗਏ ਦੋ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਹਵੇਲੀਆਂ ਬਾਰੇ। ਉਹ ਸਾਨੂੰ ਪ੍ਰੋਫੈਸਰਾਂ ਨੇ ਨਹੀਂ ਤਾਂ ਦੱਸਿਆ, ਉਹਨਾਂ ਨੇ ਦੱਸਿਆ ਵੀ ਕੌਣ ਸੀ ਰਹਿੰਦਾ ਇੱਥੇ, ਕਿਵੇਂ ਸੀ। ਧੰਨਾ ਸਿੰਘ ਸੀ, ਇੱਕ ਫਤਿਹ ਸਿੰਘ ਸੀ, ਸਰਦਾਰ ਸੀਗੇ, ਉਹ ਆਏ ਰਹਿੰਦੇ ਸੀ, ਉਹਨਾਂ ਦੀ ਇੰਨੀ ਇੱਜ਼ਤ ਸੀ, ਹੈ ਨਾ। ਅਤੇ ਉਹ ਗੱਲਾਂ ਕਰਦੇ ਰਹੇ। ਮੈਨੂੰ ਉੱਥੇ ਇਹ ਅਨੁਭਵ ਹੋਇਆ ਵੀ ਸਿੱਖਾਂ ਦਾ ਕਿਰਦਾਰ ਬਹੁਤ ਵਧੀਆ ਸੀ ਉਸ ਸਮੇਂ। ਸਾਡੇ ਕਿਰਦਾਰ 'ਚ ਗਿਰਾਵਟ ਆ ਗਈ ਪਿਛਲੇ 50 60 70 ਸਾਲ 'ਚ, ਸਾਰਿਆਂ 'ਚ ਹੀ ਆਪਣੇ। ਅਤੇ ਉਹ ਗਿਰਾਵਟ ਹਜੇ ਉਹਨਾਂ ਲੋਕਾਂ ਨੇ ਦੇਖੀ ਨਹੀਂ ਹੈ। ਮੈਨੂੰ ਇਹ ਮਹਿਸੂਸ ਹੋਇਆ ਉੱਥੇ, ਜਿਹੜਾ ਉੱਥੇ ਦਾ ਆਮ ਬੰਦਾ ਨਾ, ਉਹਨਾਂ ਨੂੰ ਹਜੇ ਵੀ ਇਹੀ ਲੱਗਦਾ ਵੀ ਜਿਹੜੇ ਸਿੱਖ ਸਰਦਾਰ ਸੀ ਉਹ ਇਹੋ ਜਿਹੇ ਹੀ ਹੁੰਦੇ ਸੀ, ਵੀ ਧੀ ਭੈਣ ਦੀ ਰਾਖੀ ਕਰਨਾ। ਪਾਰਟੀਸ਼ਨ ਤੋਂ ਪਹਿਲੇ ਵਾਲੇ ਜਿਹੜੇ ਦੇਖੇ ਉਹਨਾਂ ਨੇ, ਠੀਕ ਹੈ ਨਾ। ਅਤੇ ਜਿਹੜਾ ਹੁਣ ਤੁਸੀਂ ਕੁਐਸਚਨ ਪੁੱਛਿਆ ਵੀ ਕਿਹੋ ਜਿਹੇ ਹੋਣੇ ਚਾਹੀਦੇ ਆ, ਉਹੋ ਜਿਹੇ ਹੋਣੇ ਚਾਹੀਦੇ ਆ। ਉਹ ਤਾਂ ਹੁਣ ਆਮ ਹੀ ਬੰਦੇ ਸੀਗੇ, ਉਹ ਤਾਂ ਆਪਾਂ ਕੋਈ ਸੇਂਟਲੀ ਫਿਗਰ ਦੀ ਨਹੀਂ ਨਾ ਗੱਲ ਕਰ ਰਹੇ। ਉਹ ਕਿਉਂ ਸੀਗੇ? ਕਿਉਂਕਿ ਇੱਕ ਤਾਂ ਜਿਹੜੀ ਆ ਮਾਡਰਨ ਐਜੂਕੇਸ਼ਨ ਦੇ ਜਿੰਨੇ ਫਾਇਦੇ ਨੇ, ਇਹਨੇ ਨੁਕਸਾਨ ਵੀ ਬਹੁਤ ਕਰਤੇ, ਜ਼ਿੰਦਗੀ ਬਹੁਤ ਬਿਜ਼ੀ ਕਰਤੀ। ਹਰਜੋਤ ਭਾਈ ਨੇ ਆਪਾਂ ਨੂੰ ਗੱਲ ਸੁਣਾਈ ਸੀ ਕਾਫੀ ਸਾਲ ਪਹਿਲਾਂ, ਮੈਨੂੰ ਜਿੱਥੋਂ ਯਾਦ ਹੋਏ। ਉਹ ਕਹਿੰਦੇ ਜਦੋਂ ਮੈਂ ਪਹਿਲਾਂ ਅਸੀਂ ਇੰਸ਼ੋਰੈਂਸ ਕਰਦੇ ਹੁੰਦੇ ਸੀ, ਅਸੀਂ ਦਿਨ 'ਚ 3-4 ਐਪਲੀਕੇਸ਼ਨਾਂ ਭਰਦੇ ਹੁੰਦੇ ਸੀ। ਫਿਰ ਕੰਪਿਊਟਰ ਆਏ, ਕਹਿੰਦਾ ਜਿਹੜਾ ਸਾਨੂੰ ਬੰਦਾ ਕੰਪਿਊਟਰ ਵੇਚ ਕੇ, ਉਹ ਕਹਿੰਦਾ ਵੀ ਇਹ ਤਾਂ ਕੰਮ ਹੀ ਕੋਈ ਨਹੀਂ, ਤੁਸੀਂ ਕੰਪਿਊਟਰ ਲਓ, ਤੁਸੀਂ ਅੱਧੇ ਘੰਟੇ 'ਚ ਵਿਹਲੇ, ਮਗਰੋਂ ਆਰਾਮ ਨਾਲ ਬੈਠੇ ਗੱਪਾਂ ਛੱਪਾਂ ਮਾਰਿਓ।
ਕਹਿੰਦਾ ਸੀ ਪਹਿਲਾਂ 3 ਪਾ ਦਿਓ, ਫਿਰ 30 ਭਰਨੀਆਂ ਸ਼ੁਰੂ ਕਰਤੀਆਂ। ਵਿਹਲੇ ਥੋੜੀ ਹੋਏ, ਕੰਮ ਤਾਂ ਵਧਾ ਲਿਆ। ਕੰਮ ਵਧਾ ਲਿਆ। ਅੱਛਾ, ਇਹਦੇ ਤੇ ਨਾ ਇੱਕ ਮੈਨੂੰ ਗੱਲ ਚੇਤਾ ਆ ਗਈ, ਅਸੀਂ ਬਿਲਕੁਲ ਹੀ ਆਫ ਟੌਪਿਕ ਹੋ ਗਏ ਆ ਹੁਣ, ਪਰ ਚਲੋ ਹਨਾ। ਕਹਿੰਦਾ ਵੀ ਇੱਕ ਬੰਦਾ ਗਿਆ, ਇੱਕ ਆਮ ਪਿੰਡ 'ਚ ਬੰਦਾ ਬੈਠਾ, ਕਹਿੰਦਾ ਵੀ ਤੂੰ ਆਹ ਕੰਮ ਕਰ ਲਾ, ਫਿਰ ਤੇ ਕੋ ਇੰਨੇ ਪੈਸੇ ਹੋ ਜਾਣੇ ਆ। ਫਿਰ ਕਹਿੰਦਾ ਆਰਾਮ ਦੇ ਨਾਲ ਨਹੀਂ। ਉਹ ਕਹਿੰਦਾ ਅੱਛਾ, ਕਹਿੰਦਾ ਫਿਰ ਕਿਹੜਾ ਕੰਮ ਕਰੀਏ, ਇੱਦਾਂ ਕਰੀਏ, ਆ ਊੜੇ ਅੜਾ ਕੋਈ ਕਰ ਲਓ ਹਨਾ। ਕਹਿੰਦਾ ਫਿਰ ਇੰਨੇ ਬੰਦੇ ਆ ਜਾਣਗੇ, ਐਡੀ ਹਵੇਲੀ ਹੋਊਗੀ, ਇੰਨੇ ਕੰਮ ਜਿਹੜਾ ਉਹ ਕਰੇਗਾ, ਅਤੇ ਫਿਰ ਆਹ ਸਾਰੀਆਂ ਚੀਜ਼ਾਂ। ਅੱਛਾ, ਅਤੇ ਫਿਰ ਕਹਿੰਦਾ ਵੀ ਫਿਰ ਤੂੰ ਅੱਗੇ ਬੰਦੇ ਰੱਖ ਲਏਗਾ, ਫਿਰ ਤੈਨੂੰ ਕੰਮ ਨਹੀਂ ਕਰਨਾ ਪਊਗਾ, ਤੂੰ ਇਹ ਇੱਦਾਂ ਉਹਨਾਂ ਨੂੰ ਤਨਖਾਹਾਂ ਦੇਂਗਾ, ਫਿਰ ਤੂੰ ਵਕੇਸ਼ਨ ਕਰੇਂਗਾ, ਅਤੇ ਵਕੇਸ਼ਨ ਜਦੋਂ ਕਰੇਂਗਾ, ਛੁੱਟੀ ਜਦੋਂ ਲਏਗਾ, ਅਤੇ ਆਰਾਮ ਕਰੇਂਗਾ। ਕਹਿੰਦਾ ਯਾਰ ਤੂੰ ਮੈਨੂੰ ਇੰਨੇ ਜੱਬ 'ਚ ਪਾਉਣ ਦੇ ਨਾਲੋਂ ਹੁਣ ਵੀ ਤਾਂ ਮੈਂ ਆਰਾਮ ਨਾਲ ਹੀ ਬੈਠਾ। ਵੀ ਦੌੜ ਆਪਾਂ ਕਿੱਦਾਂ ਨਹੀਂ ਬਣਾ ਲਈ। ਦੌੜ ਜ਼ਿਆਦਾ ਲੱਗੀ ਅੱਜ ਕੱਲ੍ਹ ਦੇ ਸਮੇਂ 'ਚ, ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ। ਹਜੇ ਵੀ ਪੰਜਾਬ 'ਚ ਜਿਹੜੇ ਲੋਕ ਰਹਿੰਦੇ ਨਾ, ਆਪਾਂ ਕਹਿ ਦਿੰਦੇ ਹਾਂ ਵੀ ਉੱਥੇ ਵੀ ਟਾਈਮ ਨਹੀਂ, ਪਰ ਉਹਨਾਂ ਕੋਲ ਹਜੇ ਵੀ ਬਹੁਤ ਵੇਲ ਹੈਗਾ। ਸਾਡੇ ਕੋਲ ਨਹੀਂ ਹੈਗਾ ਇੱਥੇ ਤਾਂ ਨਹੀਂ ਹੈਗਾ। ਐਵੇਂ ਆਪਾਂ ਝੂਠ ਮਾਰੀ ਜਾਈਏ ਵੀ ਉਸ ਇੱਦਾਂ ਹਰ ਇੱਕ ਨੂੰ ਪਤਾ ਨਹੀਂ ਕਈ ਕੁਛ ਚੰਗੀਆਂ ਚੱਲੀਆਂ। ਆਈ ਥਿੰਕ ਇਹ ਜਰਨੀ ਸਾਰਿਆਂ ਨੂੰ ਕਰਨੀ ਜਿਹੜੀ ਉਹ ਚਾਹੀਦੀ ਆ। ਸਿੱਖਣ ਨੂੰ ਕੀ ਮਿਲਦਾ ਵੀ ਉਹਦੀ ਜਰਨੀ ਆ ਮਹਾਤਮਾ ਜੀ ਦੀ, ਹੈ ਨਾ। ਉਹਨੇ ਇੱਕ ਜਿਹੜਾ ਚੀਜ਼ਾਂ ਦੀ ਕੁਛ ਨੂੰ ਭਾਲ ਸੀ, ਫਿਰ ਉਹ ਤੁਰਿਆ, ਉੱਥੇ ਰਿਹਾ, ਹੁਣ ਮਾਨਸਰੋਵਰ ਪਹੁੰਚ ਗਿਆ ਉਹ, ਹੈ ਨਾ। ਮਾਨਸਰੋਵਰ ਉਹ ਕਈ ਸਾਲ ਰਿਹਾ, 4-5 ਸਾਲ ਲੈ ਕੇ। ਅਤੇ ਮਾਨਸਰੋਵਰ ਉਹਨੇ ਦੇਖੇ, ਜਿਹੜਾ ਕਹਿੰਦੇ ਵੀ ਉੱਥੇ ਮਤਲਬ ਬਰਫ਼ ਇੰਨੀ ਪੈਂਦੀ ਆ ਉਸ ਏਰੀਏ ਦੇ ਵਿੱਚ ਵੀ ਸਿਆਲਾਂ 'ਚ ਸਭ ਕੁਛ ਬੰਦ ਹੋ ਜਾਂਦਾ, ਜਾਨਵਰ ਵੀ ਆਉਣੇ ਬੰਦ ਹੋ ਜਾਂਦੇ ਆ, ਕੁਛ ਨਹੀਂ ਹੈ, ਕੁਛ ਨਹੀਂ, ਟੋਟਲ ਸੁੰਨ ਹੁੰਦੀ ਹੈ। ਤੁਸੀਂ ਅਤੇ ਤੁਹਾਡੇ ਖਿਆਲ। ਹਾਂ, ਅਤੇ ਉੱਥੇ ਕਹਿੰਦਾ ਵੀ 2 ਗੁਫਾਵਾਂ ਸੀਗੀਆਂ, ਇੱਕ 'ਚ ਲਵੀਨਾ ਰਹਿੰਦੀ ਸੀਗੀ, ਅਤੇ ਕਹਿੰਦੀ ਉਹਦੇ ਕੋਲ ਨਹੀਂ ਜਾਂਦੀ ਸੀਗੀ ਮਨਮੋਹਨ ਜੀ ਕੋਲ, ਸਿਰਫ ਉਹਨੂੰ ਖਾਣ ਨੂੰ ਦੇਣ ਜਾਂਦੀ ਹੁੰਦੀ ਸੀ, ਅਤੇ ਦੁੱਧ ਪੀਣ ਨੂੰ ਜਿਹੜੀਆਂ ਭੇਡਾਂ ਨਾਲ ਲੈ ਗਏ ਸੀ। ਠੀਕ ਹੈ ਜੀ। ਕੁਛ ਜਿਹੜਾ ਉਹਨਾਂ ਨੇ ਫੂਡ ਇਕੱਠਾ ਕੀਤਾ ਸੀ, ਲੈ ਉਹ ਦਿੰਦੇ ਸੀ ਬਣਾ ਕੇ। ਉਹ ਕਹਿੰਦੇ ਕਿਉਂਕਿ ਕਿੰਨੇ ਦਿਨ ਉਹ ਚੁੱਪ ਕੀਤਾ ਐਂ ਬੈਠਾ ਰਹਿੰਦਾ ਸੀਗਾ, ਅਤੇ ਉਹ ਜਿਹੜੀ ਉਹਦਾ ਧਿਆਨ ਸੀ, ਜਿਹੜਾ ਉਹਨੇ ਚੀਜ਼ਾਂ ਸਿੱਖੀਆਂ, ਉਹਦੇ ਮਨ 'ਚ ਸੰਜਮ ਬਣਿਆ, ਸੰਤੋਖ ਹੈ ਨਾ, ਅਤੇ ਟਿਕਾ ਆਇਆ। ਉਹ ਉੱਥੇ ਜਾ ਕੇ ਆਉਣਾ ਸੀ। ਉਹ ਜੇ ਉੱਦਣ ਹੀ ਰਾਜਾ ਬਣ ਜਾਂਦਾ ਜਿੱਦਣ ਉਹ, ਜਾਂ ਰਾਜਕੁਮਾਰ ਬਣ ਜਾਂਦਾ, ਉਹ ਵਿਆਹ ਕਰਾ ਲੈਂਦਾ ਪ੍ਰਿੰਸੈਸ ਨਾਲ ਜਿੱਦਣ ਉਹਨੂੰ ਕਿਹਾ ਸੀ। ਇਹ ਚੀਜ਼ਾਂ ਨਹੀਂ ਆਉਣੀਆਂ ਸੀ। ਇਹ ਚੀਜ਼ ਦਾ ਇਹ ਜਾਣੀ ਕਿ ਬਹੁਤ ਵੱਡੀ ਮੋਰਲ ਆ ਸਟੋਰੀ ਦੇ ਵਿੱਚ, ਜਿਹੜੀ ਬਹੁਤ ਜਗ੍ਹਾ ਬੰਦਾ ਰੁਕ ਕੇ ਸੋਚਦਾ ਚੀਜ਼ਾਂ ਨੂੰ। ਜਿਵੇਂ ਇੱਥੇ ਆ ਕੇ ਫਿਰ ਮੈਂ ਰੁਕਿਆ, ਮੈਂ ਕਿਹਾ ਵੀ 5 ਸਾਲ ਰਿਹਾ, ਫਿਰ ਇਸ 5 ਸਾਲ ਦੇ ਵਿੱਚ ਉਹਦੇ ਕੋਲ ਕੌਣ ਆਉਂਦਾ। ਚਲੋ ਇਹ ਕਹਾਣੀ ਆ, ਸਰਸਵਤੀ ਆਉਂਦੀ, ਮਾਂ ਸਰਸਵਤੀ ਉਹਨੂੰ ਆ ਕੇ ਉਪਦੇਸ਼ ਦਿੰਦੀ ਹੈ ਵੀ ਐਂ ਚੀਜ਼ਾਂ ਹੁੰਦੀਆਂ ਨੇ, ਸੂਰਜ ਦੇਵਤਾ ਆਉਂਦਾ, ਚੰਨ ਆਉਂਦਾ, ਹੋਰ ਜਿਹੜੇ ਬੁੱਧਿਸਟ ਦੇ ਜਿਨ੍ਹਾਂ ਨੂੰ ਇਹ ਮੰਨਦੇ ਆ, ਹੈ ਨਾ, ਹਾਂ, ਉਹ ਸਾਰੇ ਆ ਕੇ ਉਹਨੂੰ ਸਿੱਖਿਆ ਦਿੰਦੇ ਆ। ਹਰੇਕ 2-4 ਮਹੀਨੇ ਬਾਅਦ ਕੋਈ ਆਉਂਦਾ, ਫਿਰ ਉਹਦੇ ਬਾਰੇ ਸੋਚੀ ਜਾਂਦਾ, ਬੈਠਾ ਉਹ ਕਰਦਾ ਰਹਿੰਦਾ ਉਹਦੇ ਬਾਰੇ ਲਾਈਕ। 5 ਸਾਲਾਂ ਬਾਅਦ ਫਿਰ ਜਦੋਂ ਉਹ ਕਹਿੰਦਾ ਵੀ ਹੁਣ ਆਪਾਂ ਚੱਲੀਏ, ਕਹਿੰਦਾ ਹੁਣ ਮੈਂ ਰੈਡੀ। ਲਵੀਨਾ ਫਿਰ ਵਾਪਸ ਜਾਂਦੇ। ਹਾਂ, ਉਹ ਕਹਿੰਦਾ ਵਾਪਸ। ਫਿਰ ਜਦੋਂ ਤੁਰਦੇ ਆ, ਉਹ 5 ਸਾਲਾਂ 'ਚ ਵੀ ਲਵੀਨਾ ਨੂੰ ਹੀ ਅਲਵਿਦਾ ਦਿੰਦੀ ਉਹਦੀ ਮਾਂ, ਉਹਨੂੰ ਨਹੀਂ ਦਿੰਦੀ, ਅਜੇ ਤੱਕ ਨਹੀਂ ਦਿਖੀ। ਉਹਦਾ ਕਾਰਨ ਨਹੀਂ ਸੀ, ਉਹ ਚਾਹੁੰਦੀ ਸੀ ਵੀ ਇਹਨੂੰ ਸਾਰਾ ਕੁਛ ਆਪ ਪਤਾ ਲੱਗੇ। ਠੀਕ ਹੈ। ਫਿਰ ਜਦੋਂ ਉੱਥੋਂ ਮੁੜਦੇ ਆ, ਫਿਰ ਅਲਵਿਦਾ ਉਹਨੂੰ ਦਿੰਦੀ ਆ, ਫਿਰ ਉਹਦੇ ਨਾਲ ਗੱਲਬਾਤ ਕਰਦੀ। ਇਮੋਸ਼ਨਲ ਸੀਨ ਹੋ ਜਾਂਦਾ ਉਹਦੇ ਲਈ। ਫਿਰ ਉਹਦੀ ਕੀ ਗੱਲਬਾਤ ਹੁੰਦੀ ਆ, ਉਹ ਮੈਨੂੰ ਲੱਗਦਾ ਉਹ ਰਿਫਲੈਕਸ਼ਨ ਦੇਖ ਰਿਹਾ ਹੁੰਦਾ, ਅਤੇ ਉਹਦੇ ਵਿੱਚ ਉਹਨੂੰ ਉਹਦੀ ਆਪਣੀ ਫਿਰ ਉਹ ਆਪਣੇ ਮੋਢਿਆਂ 'ਤੇ ਉਹਦੀ ਜਿਹੜੀ ਆ ਉਹ ਸ਼ਕਲ ਦਿਸਦੀ ਆ। ਸੋ ਸਟੋਰੀ 'ਚ ਸਾਰਾ ਕੁਛ ਇਮੋਸ਼ਨ ਆ, ਸਿੱਖਿਆ, ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਆਪਾਂ ਸਬਰ ਸੰਜਮ ਦੀਆਂ ਗੱਲ, ਸੰਤੋਖ ਦੀ ਗੱਲ ਹੁੰਦੀ ਆ, ਹੈ ਨਾ। ਫਿਰ ਉਹਨਾਂ ਨੇ ਇਹ ਵੀ ਗੱਲ ਵਿੱਚ ਲਿਖੀ, ਜਿਹੜੇ ਪਿਆਰ ਆ ਨਾ ਟਰਾਂਸੈਂਡ ਕਰਦਾ ਆ, ਬਾਹਰੀ ਦਿਖਤੇ ਨਹੀਂ, ਅੰਦਰੂਨੀ ਤੇ। ਬਿਲਕੁਲ। ਆਪਾਂ ਪਿਆਰ ਜਿਹੜਾ ਉਹ ਅਕਸਰ ਹੋਰ ਢੰਗ ਦੇ ਨਾਲ ਜਿਹੜਾ ਉਹ ਕਰਦੇ। ਇੱਥੇ ਥੋੜ੍ਹਾ ਜਿਹਾ ਹੋਰ ਆਪਾਂ ਗੱਲ ਕਰੀਏ ਅਰਸ਼ਦੀਪ ਸਿੰਘ, ਵੀ ਜਿਹੜੀ ਇਹ ਸਿੱਖਿਆ ਦੀ ਗੱਲ ਆ, ਦੇਖੋ ਇਕੱਲੀ ਇਹੀ ਕਿਤਾਬ ਦੀ ਗੱਲ ਨਹੀਂ, ਅਸੀਂ ਨਾਲ ਆਪਾਂ ਸਾਰੇ ਜਣੇ ਇਕੱਠੇ ਮਿਲ ਜੁਲ ਕੇ ਗੱਲਾਂ ਜਿਹੜੀਆਂ ਉਹ ਨਾਲ ਕਰ ਰਹੇ ਹਾਂ। ਇਕੱਲੇ ਰਹਿਣਾ ਅਤੇ ਆਪਣੇ ਖਿਆਲਾਂ ਦੇ ਨਾਲ ਇਕੱਲੇ ਰਹਿਣਾ, ਤੁਸੀਂ ਉਦੋਂ ਹੀ ਜਿਹੜਾ ਕੁਛ ਨਾ ਕੁਛ ਜਿਹੜਾ ਇੱਕ ਮੈਂਟਲ ਬਲੋਕ ਤੁਹਾਡੇ ਲੱਗਾ ਹੁੰਦਾ, ਤੋੜਨ 'ਚ ਉਦੋਂ ਹੀ ਕਾਮਯਾਬ ਹੋ ਸਕਦੇ ਆ। ਮੈਨੂੰ ਲੱਗਦਾ ਅਰਸ਼ਦੀਪ ਸਿੰਘ ਵੀ ਚਲੋ ਹੁਣ ਤਾਂ ਜਿਹੜੀਆਂ ਸੋਸ਼ਲ ਮੀਡੀਆ ਦੀ ਐਲਗੋਰਿਜ਼ਮਸ ਆ, ਉਹਨਾਂ ਨੇ ਆਪਾਂ ਨੂੰ ਆਪਣਾ ਗੁਲਾਮ ਬਣਾ ਲਿਆ। ਠੀਕ ਹੈ ਨਾ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਆਪਣੇ ਖਿਆਲਾਂ ਤੋਂ ਡਰੇ ਹੋਏ ਹਾਂ, ਭੱਜੇ ਹੋਏ ਹਾਂ।
ਉਹਨਾਂ ਉਸ ਨੂੰ ਫੇਸ ਕਰਨਾ ਇਸ ਟਾਈਮ ਸਭ ਤੋਂ ਔਖਾ ਲੱਗ ਰਿਹਾ। ਦੂਜੇ ਬੰਦੇ ਨੂੰ ਤਾਂ ਬੰਦਾ ਫਿਰ ਵੀ ਫੇਸ ਕਰ ਲੈਂਦਾ, ਆਪਣੇ ਜਿਹੜੇ ਖਿਆਲ ਨੂੰ ਜਿਹੜਾ ਉਹ ਕਰਨਾ ਉਹ ਉੱਤੋਂ ਘਬਰਾਇਆ ਆ ਬੰਦਾ, ਤਾਂ ਹੀ ਆਪਣੇ ਆਪ ਨੂੰ ਵੇਲ ਨਹੀਂ ਦਿੰਦਾ। ਹਾਂਜੀ, ਇਹ ਤਾਂ ਜਿਹੜਾ ਰਾਜਕਰਨ ਜੀ ਹੈ ਨਾ ਗੱਲ, ਇਹ ਇਹਨਾਂ ਮੁਲਕਾਂ ਦੀ ਜਿੱਥੇ ਆਪਾਂ ਰਹਿੰਦੇ ਜਾਂ ਅੱਜ ਤਾਂ ਓਵਰਆਲ ਜੀ ਹੁਣ ਤਾਂ ਸਾਰੀ ਦੁਨੀਆ 'ਚ ਹੀ ਇਹ ਹਾਲ ਹੈ ਜੀ। ਸਮਾਂ ਇਹ ਵੀ ਤੁਹਾਡੇ ਮਨ ਨੂੰ ਵਿਹਲਾ ਨਹੀਂ ਰਹਿਣ ਦਿੰਦੇ। ਹਾਂ, 1 ਮਿੰਟ ਦਾ ਵੀ ਜਿੰਨਾ ਚਿਰ ਤੁਸੀਂ ਵਿਹਲੇ ਨਹੀਂ ਰਹਿੰਦੇ ਤੇ ਤੁਸੀਂ ਉਹ ਚੀਜ਼ਾਂ ਨਹੀਂ ਕਰਦੇ ਜੋ ਤੁਸੀਂ ਆਪ ਕਰਨੀਆਂ ਚਾਹੁੰਦੇ ਆ। ਹੁਣ ਤਾਂ ਕਰਵਾਈਆਂ ਜਾ ਰਹੀਆਂ, ਜਿਵੇਂ ਤੁਸੀਂ ਕਹਿੰਦੇ ਵੀ ਐਲਗੋਰਿਥਮ ਆਪਾਂ ਦਿਖਾ ਹੋ ਰਹੇ ਵੀਡੀਓ ਹੈ ਨਾ। ਨੈਲਸਨ ਮੰਡੇਲਾ ਦੀ ਜਿਹੜੀ ਉਹ ਬਾਇਓਗ੍ਰਾਫੀ 'ਚ ਉਹ ਇੱਕ ਜਗ੍ਹਾ ਲਿਖਦੇ ਆ ਵੀ ਜਦੋਂ ਮੈਂ ਜੇਲ੍ਹ 'ਚ ਅੰਦਰ ਚਲਾ ਗਿਆ ਨਾ, ਕਹਿੰਦਾ ਜੇਲ੍ਹ 'ਚ ਅੰਦਰ ਰਿਹਾ ਵੀ ਇੰਨਾ ਸਮਾਂ ਖਰਾਬ ਹੋ ਗਿਆ, ਮਤਲਬ ਐਵੇਂ ਦੀ ਕੁਛ ਸੀਗਾ ਇੱਕ ਜਗ੍ਹਾ ਆ ਕੇ ਹੈ ਨਾ। ਅਤੇ ਉਹ 'ਤੇ ਮਤਲਬ ਬਾਇਓਗ੍ਰਾਫੀ ਜਾਂ ਉਹਨਾਂ ਕਿਸੇ ਇੰਟਰਵਿਊ 'ਚ ਕਿਹਾ ਸੀ, ਉਹ ਕਹਿੰਦੇ ਮੇਰੇ ਕੋਲ ਟਾਈਮ ਬਹੁਤ ਸੀਗਾ ਸੋਚਣ। ਜੇਲ੍ਹ 'ਚ ਬੈਠਾ ਬੰਦਾ ਕਰ ਠੀਕ ਹੈ ਨਾ, ਉਹ ਹੈ ਨਹੀਂ ਆਪਣੇ ਕੋਲ। ਜੇਲ੍ਹ 'ਚ ਜਾਣਾ ਬਹੁਤ, ਜਿਵੇਂ ਹੁਣ ਆਪਾਂ ਪਰ ਦੂਜੀ ਜੇਲ੍ਹ 'ਚ ਮਿੱਠੀ ਜੇਲ੍ਹ 'ਚ ਮਾਨ ਮਹਾ ਜੀ 5 ਸਾਲ ਮਾਨਸਰੋਵਰ ਬੈਠਾ, ਕੀ ਕਰਦਾ, ਸੋਚਦਾ ਹੀ ਆ। ਪਰ ਉੱਥੇ ਦੇਖੋ ਵੀ ਉਹ ਸੋਚਣ ਤੋਂ ਪਹਿਲਾਂ ਤਿਆਰ ਕਿੱਦਾਂ ਹੋਇਆ। ਟਿਸਟਨ ਮਿਲਦਾ ਉਹਨੂੰ, ਹੈਂਗ ਮਿਲਦਾ, ਹੈਂਗ ਚੈਂਗ ਜਿਹੜਾ ਉਹ ਮਿਲਦਾ, ਕਿੰਨੇ ਉਹਦੇ ਪਹਿਲੇ ਸਵਾਲਾਂ ਦੇ ਜਵਾਬ ਜਿਹੜੇ ਉਹਨੂੰ ਮਿਲ ਰਹੇ ਹੁੰਦੇ ਨੇ। ਫਿਰ ਮਾਨਸਰੋਵਰ 'ਚ ਬਗਲਿਆਂ ਨੂੰ ਨਹਾਉਂਦੇ ਦੇਖਦਾ, ਹੰਸ ਇਹ ਸਾਰੀਆਂ ਹੰਸ ਦੇਖਦਾ, ਠੀਕ ਹੈ ਜੀ। ਫਿਰ ਉਹ ਚੀਜ਼ਾਂ ਫਿਰ ਜਿਹੜੀਆਂ ਆਮ ਵੀ ਆਪਣੇ ਭਾਸ਼ਾ 'ਚ ਆਉਂਦੀਆਂ ਨੇ ਹੈ ਨਾ, ਅਤੇ ਉਹ ਗੱਲਾਂ ਫਿਰ ਸਾਰੀਆਂ ਉਹਦੇ ਸਾਹਮਣੇ ਦੀ ਹੋ ਲੱਗਦੀਆਂ ਨੇ। ਇਹ ਤੁਸੀਂ ਦੇਖੋ ਵੀ ਉਹਨੇ ਇੰਨਾਂ ਚੀਜ਼ਾਂ ਦੇਖ ਲਈਆਂ, ਫਿਰ ਉਹ ਵਾਪਸ ਆਉਂਦਾ, ਫਿਰ ਲਵੀਨਾ ਉਹਦੇ ਨਾਲ ਆਉਂਦੀ ਹੈ ਨਾ ਐਂਡ 'ਤੇ ਜਾ ਕੇ, ਜਦੋਂ ਫਿਰ ਉਹ ਕਹਿੰਦੇ ਵੀ ਪਿੰਡ 'ਚ ਆਉਂਦਾ ਲਾਲਾ, ਫਿਰ ਆਪਣਾ ਨਾਂ ਕਦੋਂ ਦੱਸਦਾ ਕਿ ਨਹੀਂ ਦੱਸਦਾ ਨਹੀਂ। ਫਿਰ ਜਦੋਂ ਕਹਿੰਦੇ ਵੀ ਐਂਡ 'ਤੇ ਜਦੋਂ ਆ ਜਾਂਦਾ ਆਪਦੇ ਪਿੰਡ, ਅਤੇ ਉੱਥੇ ਕਹਿੰਦੇ ਵੀ ਕੋਈ ਬੁੱਧਿਸਟ ਆਇਆ ਬਹੁਤ ਵੱਡਾ, ਅਤੇ ਰਾਜਾ ਕਹਿੰਦੇ ਜਦੋਂ ਰਾਜੇ ਨੂੰ ਪਤਾ ਲੱਗਦਾ, ਉਹ ਕਹਿੰਦਾ ਜੇ ਕੋਈ ਆਇਆ ਤਾਂ ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ। ਰਾਜਾ ਅਤੇ ਪ੍ਰਕਾਸ਼ ਨਾਲ ਫਿਰ ਉਹਨੂੰ ਮਿਲ ਲਾਉਂਦੇ, ਉੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਅਨਾਰਦ ਦੇ ਵਿੱਚ। ਹਾਂ, ਫਿਰ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਮਨ ਮਹਾ ਜੀ। ਉਹ ਇੰਤਜ਼ਾਰ ਕਰ ਰਹੀ ਹੈ ਪਿੱਛੋਂ ਪ੍ਰਕਾਸ਼ ਨਾਲ, ਫਿਰ ਪ੍ਰਕਾਸ਼ ਨਾਲ ਉਹਦੇ ਪੈਰਾਂ 'ਚ ਹੀ ਡਿੱਗ ਪੈਂਦੀ, ਬੇਹੋਸ਼ ਹੋ ਜਾਂਦੀ। ਹਾਂ, ਅਤੇ ਫਿਰ ਉਹਨਾਂ ਦਾ ਵਿਆਹ ਹੁੰਦਾ। ਅਤੇ ਵੇਖ ਕਹਿੰਦੇ ਜਸਮਾਨ ਜੀ ਤੋਂ ਬਾਅਦ 'ਚ ਰਾਜਾ ਉਹ ਬਣਦਾ। ਹੁਣ ਉਹਨੇ ਰਾਜਾ ਬਣ ਕੇ ਰਾਜ ਕਰਨਾ, ਉਹ ਰਾਜ ਕਿਵੇਂ ਮਾੜਾ ਕਰ ਸਕਦਾ। ਚਲੋ ਕਹਾਣੀ ਹੈ, ਇਹਦੇ 'ਚ ਸਮਝਾਉਣ ਦੀ ਗੱਲ ਕੀਤੀ ਹੈ, ਪਰ ਆਪਾਂ ਨੂੰ ਸਿੱਖਿਆ ਰਹੇ ਵੀ ਉਹ ਬੰਦਾ ਕਿਵੇਂ ਜਿਹਦੇ 'ਚ ਇੰਨਾ ਸੰਜਮ, ਇੰਨੀ ਸਿੱਖਿਆ, ਇੰਨੀਆਂ ਚੀਜ਼ਾਂ ਲੰਘਿਆ, ਸਾਰਾ ਕੁਝ ਸਪਿਰਚੁਅਲੀ ਵੀ ਪਤਾ, ਅਤੇ ਉਹ ਪਹਿਲਾਂ ਦੱਸਿਆ ਵੀ ਉਹ ਰੱਬ ਨੂੰ ਆਪ ਆ ਕੇ ਸਿੱਖਿਆ ਦੇ ਕੇ ਗਏ, ਮਾਰਸ਼ਲ ਆਰਟਸ ਵੀ ਸੀਗਾ, ਅਤੇ ਉਹ ਚੀਜ਼ਾਂ ਗਲਤ ਨਹੀਂ ਨਾ ਕਰ ਸਕਦਾ। ਅੱਛਾ, ਇੱਥੇ ਦੇ ਮੈਨੂੰ ਇਹ ਸਾਰੀਆਂ ਚੀਜ਼ਾਂ ਨੂੰ ਨਾ ਅੱਜ ਦੇ ਯੁੱਗ ਦੇ ਵਿੱਚ ਨਾਲ ਮੈਂ ਬਹੁਤ ਵਾਰੀ ਇਹ ਗੱਲ ਕਰਦਾ, ਅਤੇ ਮੈਨੂੰ ਕਰਦੇ ਹੀ ਰਹਿਣਾ, ਕਿਉਂਕਿ ਬੰਦੇ ਨੂੰ ਆਪ ਵੀ ਇਹ ਚੀਜ਼ ਚਾਹੀਦੀ ਹੁੰਦੀ ਆ। ਇਸ ਸੰਦਰਭ 'ਚ ਵੀ ਆਪਾਂ ਕਾਹਲੇ ਪੈ ਜਾਂਦੇ ਹਾਂ, ਬਹੁਤ ਸਲਿਊਸ਼ਨ ਲੱਭਣ 'ਚ ਕਾਹਲੇ ਪੈ ਜਾਂਦੇ। ਉਹਨੂੰ ਦੇਖੋ ਕਿੰਨੇ ਸਾਲ ਲੱਗੇ। ਇਹ ਸਿੱਖਿਆ ਨਾਲ ਆਪਾਂ ਨੂੰ ਪੇਸ਼ੈਂਸ ਦੀ ਵੀ ਦੇ ਰਹੇ ਆ। ਉੱਧਰ ਉਹ ਇੰਤਜ਼ਾਰ ਕਰ ਰਹੀ ਆ, ਉਹ ਵੀ ਪੇਸ਼ੈਂਸ ਆ। ਬਿਲਕੁਲ। ਮਨ ਮਹਾ ਜੀ ਨੂੰ ਦੇਖ ਕੇ ਜਿਹੜੀ ਪਹਿਲਾਂ ਹੀ ਉਹਨੂੰ ਆਵਾਜ਼ਾਂ ਸੁਣਨ, ਉਹਦੇ ਨਾਂ ਦੀਆਂ ਸੁਣਨ ਲੱਗ ਗਈਆਂ, ਉਹਨੂੰ ਦੇਖ ਕੇ ਬਲਸ਼ ਕਰ ਪੈਂਦੀ ਸੀਗੀ, ਸਾਰਾ ਕੁਛ ਸੀਗਾ, ਪਰ ਉਹਨੇ ਇੰਤਜ਼ਾਰ ਫਿਰ ਵੀ ਜਿਹੜਾ ਉਸ ਚੀਜ਼ ਦਾ ਕੀਤਾ ਵੀ ਉਹ ਇੱਕ ਵਧੀਆ ਇਨਸਾਨ ਬਣ ਕੇ ਜਿਹੜਾ ਉਹ ਨਿਕਲੂਗਾ। ਆਪਾਂ ਸਕਿੰਟਾਂ ਦੀਆਂ ਰੀਲਾਂ ਦੇਖ ਕੇ ਤੇ ਸਕਿੰਟਾਂ 'ਚ ਭਾਲਦੇ ਹਾਂ ਸਲਿਊਸ਼ਨ। ਡਰਾਈਵ ਥਰੂ ਤੋਂ ਵੀ ਕਾਲੇ ਆ। ਡਰਾਈਵ ਥਰੂ ਤਾਂ ਫਿਰ ਗੱਡੀ ਔਨ ਕਰੋ, ਸਟਾਰਟ ਕਰੋ, ਜਾਣਾ ਪਊ। ਹੁਣ ਤਾਂ ਕਹਿੰਦੇ ਵੀ ਕਿਹੜੀ ਅੱਜ ਕੱਲ੍ਹ ਐਪ ਚੱਲਦੀ, DoorDash ਹੀ ਹੋ ਜਾਏ ਕੰਮ, ਘਰੇ ਹੀ ਆ ਜਾਵੇ ਸਾਰਾ ਕੁਛ। ਸੋ ਇਹ ਚੀਜ਼ਾਂ ਤਾਂ ਦੇਖੋ ਸਿੱਖਣ ਨੂੰ ਪੜ੍ਹ ਕੇ ਹੀ ਪਤਾ ਲੱਗਣਾ ਹੈ। ਸੋ ਜਦੋਂ ਵੀ ਇਹ ਕਿਤਾਬ ਪੜ੍ਹੋਗੇ, ਇਹਦੇ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਡਿਸਕਸ਼ਨਸ ਨੇ ਜਿਹੜੀਆਂ ਕਾਫੀ ਸਪਿਰਚੁਅਲੀ ਮੈਨੂੰ ਲੱਗਦਾ ਬੰਦੇ ਦਾ ਚੇਂਜ ਕਰ ਦਿੰਦੀਆਂ, ਮਨ ਖੋਲ੍ਹਦੀਆਂ ਦਿਮਾਗ। ਅੱਛਾ, ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਆ ਅਰਸ਼ਦੀਪ ਸਿੰਘ, ਬਹੁਤੇ ਬੰਦੇ ਇਕੱਲੇ ਲੜ ਰਹੇ ਇਸ ਚੀਜ਼ 'ਚ। ਇਸ ਚੀਜ਼ ਦੇ ਵਿੱਚ ਨਾਲ ਮੈਂ ਜੋ ਇਹ ਲੱਗਦਾ ਵੀ ਤੁਹਾਨੂੰ ਟਿਸਟਨ ਵਰਗੇ, ਹੈਂਗ ਵਰਗੇ, ਲਵੀਨਾ ਵਰਗੇ ਹੋਰ ਬਹੁਤ ਸਾਰੇ ਜਿਹੜੇ ਕਰੈਕਟਰ ਆ ਤੁਹਾਨੂੰ ਚਾਹੀਦੇ ਆ। ਤੁਹਾਨੂੰ ਤੁਹਾਡਾ ਜਿਹੜਾ ਉਹ ਸਪੋਰਟ ਗਰੁੱਪ ਉਹ ਚਾਹੀਦਾ, ਤੁਹਾਨੂੰ ਉੱਦਾਂ ਦੇ ਦੋਸਤ ਮਿੱਤਰ ਕੁਛ ਉਹ ਚਾਹੀਦੇ ਆਲੇ ਦੁਆਲੇ ਜਿਹਦੇ ਨਾਲ ਤੁਸੀਂ ਇੱਦਾਂ ਦੀਆਂ ਗੱਲਾਂ ਕਰ ਸਕੋ। ਇਹ ਬਹੁਤ ਜ਼ਰੂਰੀ ਹੈ, ਤਾਂ ਹੀ ਇੱਕ ਦੂਜੇ ਨੂੰ ਹੌਸਲਾ ਦੇ ਕੇ ਤੁਸੀਂ ਅੱਗੇ ਵਧੋਗੇ। ਇਹ ਤਾਂ ਗੱਲ ਠੀਕ ਹੈ ਜੀ। ਮੈਨੂੰ ਲੱਗਦਾ ਆਪਣਾ ਟਾਈਮ ਆਪ ਲਈ ਕੱਢਣਾ ਚਾਹੀਦਾ ਬੰਦੇ ਨੂੰ, ਫਿਰ ਜਿੱਥੇ ਸਾਰਾ ਕੁਝ ਬੰਦ ਕਰ ਦੇਣਾ ਚਾਹੀਦਾ 1-2 ਦਿਨਾਂ ਲਈ, 1 ਦਿਨ ਲਈ ਕੁਛ ਕਿਤਾਬ ਪੜ੍ਹਨੀ ਚਾਹੀਦੀ। ਅਸਲ 'ਚ ਕਿਤਾਬਾਂ ਪੜ੍ਹਨਾ ਬਹੁਤ ਬੰਦੇ ਦਾ ਫਰਕ ਪੈ ਜਾਂਦਾ, ਮੈਨੂੰ ਤਾਂ ਇਹ ਲੱਗਦਾ।
ਕਿਉਂਕਿ ਜਦੋਂ ਇਹ ਚੀਜ਼ਾਂ ਹੁਣ ਰਿਲਾਈਜ਼ ਹੀ ਨਹੀਂ ਹੁੰਦੀਆਂ ਹੈਗੀਆਂ। ਹੁਣ ਆਪਾਂ ਅਗਲੀ ਕਿਤਾਬ 'ਤੇ ਜਾਵਾਂਗੇ ਹੈ ਨਾ। ਹੁਣ ਪਹਿਲੀ ਆਪਾਂ ਪੜ੍ਹੀਏ, ਜਿਹੜਾ ਆਪਾਂ ਪੜ੍ਹੀ ਆ ਪਰਸ਼ੀਆ ਦੀ ਹੈ ਨਾ, ਫਾਰਸ ਦੀ, ਸ਼ੇਖ ਸਾਦੀ 'ਤੇ ਪੜ੍ਹਿਆ ਆਪਾਂ ਜੀ। ਹੁਣ ਪ੍ਰੋਫੈਸਰ ਪੂਰਨ ਸਿੰਘ ਪੜ੍ਹ ਲਿਆ ਹੈ ਨਾ। ਹੁਣ ਅਗਲੀ ਕਿਤਾਬ ਮੇਰੀ ਜਿਹੜੀ ਮੈਂ ਪੜ੍ਹਨੀ ਚਾਹੁੰਦਾ, ਮੈਂ ਉਹ ਜੋ ਉੱਥੇ ਖੁਦ ਟਾਈਮ ਬਹੁਤ ਲੱਗ ਜਾਣਾ, ਪਰ ਚਲ ਕੋਸ਼ਿਸ਼ ਕਰਾਂਗੇ। ਜੇ ਤਾਂ ਸਮਾਂ ਹੋਇਆ ਤਾਂ ਫਿਰ ਆਪਾਂ ਸਰਦਾਰ ਬ੍ਰਦਰਸ ਹੈ ਜੀ ਕਪੂਰ ਸਿੰਘ ਜੀ, ਸਰਦਾਰ ਕਪੂਰ ਸਿੰਘ ਦੀ ਆਪਾਂ ਪ੍ਰਾਸ਼ਰ ਪ੍ਰਸ਼ਨ ਕਰਾਂਗੇ। ਹੁਣ ਚਲੋ ਜਿਹੜਾ ਵੀ ਆਪਾਂ ਨੂੰ ਲੱਗਦਾ ਹੈ ਹੁਣ ਜਿਹੜਾ ਕਰ ਪੋਲਿਟਿਕਸ ਤੇ ਆ ਜਾਈਏ, ਹੁਣ ਕੋਰ ਪੋਲਿਟਿਕਸ ਤੇ ਹੈ ਨਾ, ਤੇ ਉਹਦੇ ਬਾਰੇ ਗੱਲ ਕਰਾਂਗੇ। ਉਹ ਕਿਤਾਬ ਉਹੀ ਆ, ਪੜ੍ਹਨੀ ਔਖੀ ਆ, ਅੱਧੀ ਕੁ ਪੜ੍ਹੀ ਮੈਂ ਆਈ ਸੀ, ਚਲੋ ਬਾਕੀ ਹੁਣ ਕੰਪਲੀਟ ਕਰ ਲਵਾਂਗੇ। ਤੇ ਜਾਂ ਫਿਰ ਹਰਿੰਦਰ ਮਹਿਬੂਬ ਦੀ ਆਪਾਂ ਸਪਿਰਿਟ ਬੋਰਨ ਪੀਪਲ ਪੜ੍ਹਾਂਗੇ। ਬਾਕੀ ਦੇਖੋ ਰਾਏ ਫਿਰ ਕਿੱਥੇ ਬਣਦੀ ਆ। ਹਾਂ ਨਹੀਂ ਚਲੋ ਕਿਤਾਬ ਕਈ ਵਾਰੀ ਰੌਲਾ ਤਾਂ ਫਿਰ ਉੱਥੇ ਅਰਸ਼ਦੀਪ ਸਿੰਘ ਰਹਿ ਜਾਂਦਾ ਵੀ ਸਾਨੂੰ ਵੀ ਇਹ ਐਪੀਸੋਡ ਪੂਰਾ ਕਰਨਾ ਪੈਣਾ ਕਦੇ ਹੈਨਾ। ਹੁਣ ਬੰਦਾ 2 ਹਫ਼ਤੇ ਮਹੀਨੇ 'ਚ ਕਿੰਨਾ ਕੁ ਪੜ੍ਹ ਲੂਗਾ। ਜਿਹੜੀਆਂ ਵੱਡੀਆਂ ਕਿਤਾਬਾਂ ਨਾ ਥੋੜ੍ਹੀ ਜਿਹੀਆਂ ਉਹ ਪੜ੍ਹਨ ਨੂੰ ਕਾਫੀ ਸਮਾਂ ਲੱਗ ਜਾਂਦਾ। ਜਿਵੇਂ ਪ੍ਰਕਾਸ਼ ਨਾ ਹੋਈ, 10 ਮਾਸਟਰਸ, ਬਰਾਈਡ ਆਫ ਦਾ ਸਕਾਈ, ਸਪਿਰਿਟ ਬੋਰਨ ਪੀਪਲ, ਇਹ ਮਹੀਨੇ 'ਚ ਪੜ੍ਹੀ ਜਾ ਸਕਦੀ, ਆਰਾਮ ਨਾਲ ਪੜ੍ਹ ਸਕਦੇ ਹੋ ਤੁਸੀਂ। ਪਰ ਜਿਹੜੀ ਪ੍ਰਾਸ਼ਰ ਪ੍ਰਸ਼ਨਾ, ਬ੍ਰਦਰਸ ਫਰੋਮ, ਉਹ ਤਾਂ 6-6 ਮਹੀਨੇ ਵਾਲੀਆਂ ਕਿਤਾਬਾਂ ਨੇ, ਮਤਲਬ ਤੁਸੀਂ ਪੜ੍ਹਦੇ ਰਹੋ ਹੌਲੀ ਹੌਲੀ ਬੈਠੇ। ਬਾਕੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਵੀ, ਤੁਸੀਂ ਕੋਈ ਕਿਤਾਬ ਰਿਕਮੈਂਡ ਕਰਦੇ ਆ ਵੀ ਜੇ ਅਸੀਂ ਉਹ ਪੜ੍ਹੀਏ, ਅਸੀਂ ਆਪਣੇ ਹਿਸਾਬ ਦੇ ਨਾਲ ਤਾਂ ਅਸੀਂ ਪੜ੍ਹ ਹੀ ਰਹੇ ਹਾਂ, ਤੁਸੀਂ ਵੀ ਜਿਹੜਾ ਉਹ ਦੱਸਿਓ। ਜੇ ਤੁਹਾਡੇ ਜੋ ਕੋਈ ਨਾਲ ਕੋਈ ਸਾਡੇ ਨਾਲ ਆ ਕੇ ਜੁੜ ਕੇ ਕਿਸੇ ਹੋਰ ਕਿਤਾਬ ਬਾਰੇ ਗੱਲ ਵੀ ਕਰਨਾ ਚਾਹੁੰਦੇ ਆ, ਜੀ ਦੱਸੋ, ਸਾਨੂੰ ਵੀ ਦੱਸੋ, ਨਾਲੇ ਆ ਕੇ ਗੱਲ ਕਰੋ। ਅਸੀਂ ਦੋਨੋਂ ਜਣੇ ਗੱਲਾਂ ਕਰੀ ਜਾਂਦੇ ਹਾਂ, ਕੋਈ ਹੋਰ ਵੀ ਆਓ ਸਾਡੇ ਨਾਲ ਆ ਕੇ ਜੁੜੋ। ਤੇ ਸੋ ਕਿਤਾਬਾਂ ਇਨਸਾਨ ਦੀਆਂ ਦੋਸਤ ਹੁੰਦੀਆਂ, ਮਿੱਤਰ ਹੁੰਦੇ ਆ। ਇੱਕ ਕਿਤਾਬ ਮੇਰੇ ਹੋਰ ਮਨ 'ਚ ਮਤਲਬ ਰੀਸੈਂਟਲੀ ਆਈ, ਪਰ ਮੈਂ ਪੜ੍ਹੀ ਨਹੀਂ, ਉਹਨੂੰ ਥੋੜ੍ਹਾ ਸਮਾਂ ਲੱਗ ਜਾਣਾ ਪੜ੍ਹਨ ਨੂੰ, 2 ਮਹੀਨੇ, ਇੱਕ ਐਪੀਸੋਡ ਛੱਡ ਕੇ ਉਦੋਂ ਅਗਲੇ ਤਾਂ ਹੋ ਜਾਊਗਾ। ਤਾਂ ਕਿਉਂਕਿ ਹੁਣ ਇਹਨੇ ਇੱਕ ਫਿਰ ਫਿਲਮ 'ਤੇ ਕਾਫੀ ਵਿਵਾਦ ਹੋਇਆ ਵੀ ਜਿਹੜੇ ਆਪਾਂ ਕਹਿੰਦੇ ਹਾਂ ਵੀ ਜਿਹੜੇ ਸਾਡੇ ਰਿਲੀਜੀਅਸ ਫਿਗਰ ਆ ਜਾਂ ਸਾਡੇ ਪੁਰਾਣੇ ਫਰੀਡਮ ਫਾਈਟਰ ਨੇ ਹੈ ਨਾ, ਜਾਂ ਕੋਈ ਵੀ ਨੇ, ਵੀ ਉਹਨਾਂ ਦੇ ਫਿਲਮ ਬਣਨੀ ਚਾਹੀਦੀ ਕਿ ਨਹੀਂ ਬਣਨੀ ਚਾਹੀਦੀ। ਅਤੇ ਉਹਦੇ 'ਤੇ ਇੱਕ ਬਹੁਤ ਵਧੀਆ ਕਿਤਾਬ ਆ, ਉਹ ਮੈਂ ਕੋਸ਼ਿਸ਼ ਕਰਾਂਗਾ ਵੀ ਪੜ੍ਹ ਕੇ ਨਾ। ਕੀ ਨਾਮ ਹੈ ਦੱਸਿਆ ਉਹ ਅਸਲ 'ਚ ਡਾਕਟਰ ਸਿਕੰਦਰ ਸਿੰਘ ਉਹਨਾਂ ਨੇ ਕੀਤੀ ਸੀਗੀ, ਕਲਾਦਾਰੀ ਤੇ ਕਲਾਦਾਰੀ ਪੂਜਾ ਹੈ ਨਾ, ਹੀਰੋ ਐਂਡ ਵਰਸ਼ਿਪ ਜਿਹੜੀ ਉਹ ਵਾਲੀ ਸੀਗੀ। ਅਤੇ ਉਹ ਅੰਗਰੇਜ਼ੀ ਕਿਤਾਬ ਦਾ ਤਰਜਮਾ ਕੀਤਾ ਹੋਇਆ ਉਹ 'ਚ ਬੜੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਵੀ ਬਣਨੀ ਚਾਹੀਦੀ ਕਿ ਨਹੀਂ। ਆਪਣਾ ਹੁਣ ਇਹੀ ਕੁਐਸਚਨ ਆ, ਅੱਧੇ ਕੁ ਬੰਦੇ ਕਹਿੰਦੇ ਕੋਈ ਚੱਕਰ ਨਹੀਂ, ਅੱਧੇ ਕੁ ਬੰਦੇ ਦਾ ਪੂਰਾ ਹਾਰਡ ਸਟੈਂਡ ਆ ਵੀ ਨਹੀਂ ਬਣਨੀ ਚਾਹੀਦੀ ਜੀ, ਕਾਰਟੂਨ ਵਾਲੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ। ਕੋਈ ਕਹਿੰਦਾ ਨਹੀਂ ਜੀ ਸਿੱਖੀ ਦਾ ਪ੍ਰਚਾਰ ਹੈ ਨਾ। ਪਹਿਲਾ ਕੁਐਸਚਨ ਤਾਂ ਦੇਖੋ ਇਹੀ ਹੈ ਵੀ ਜਿਹੜੇ ਬਣਾ ਰਹੇ ਆ ਉਹ ਇਹ ਚੀਜ਼ਾਂ ਪੜ੍ਹ ਕੇ ਆਪ ਸਿੱਖ ਬਣ ਗਿਆ, ਉਹਨਾਂ 'ਤੇ ਪ੍ਰਭਾਵ ਹੋ ਗਿਆ, ਜੇ ਉਹਨਾਂ 'ਤੇ ਨਹੀਂ ਹੋਇਆ ਬਾਕੀਆਂ 'ਤੇ ਕਿਵੇਂ ਹੋ ਜਾਊਗਾ। ਬੇਸਿਕ ਜਿਹੇ ਕੁਐਸਚਨ ਹੀ ਨੇ। ਪਰ ਉਹ ਇਹ ਕਿਤਾਬ ਬਹੁਤ ਵਧੀਆ ਕਿਤਾਬ ਆ, ਥਾਮਸ ਕਾਰਲਾਈਲ ਦੀ। ਮੈਂ ਉਹ ਆਪਾਂ ਅਗਲੀ ਵਾਰ ਪੜ੍ਹਨ ਦੀ ਕੋਸ਼ਿਸ਼ ਦੱਸਾਂਗੇ ਉਹਦੇ ਬਾਰੇ। ਇਜਾਜ਼ਤ ਲਈਏ ਜੀ ਹੁਣ। ਬੜੀ ਮਿਹਰਬਾਨੀ, ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।